ਓਕੇ। ਹਾਂਜੀ, ਤੇ ਹੀਰ ਜਿਹੜੀ ਹੈ ਉਹ ਉਹਨੂੰ ਲੈ ਕੇ ਜਾਂਦੀ ਹੈ ਸਹਿਤੀ ਬਾਹਰ ਆਪਣਾ ਖੇਤਾਂ ਵਿੱਚ। ਤੇ ਉੱਥੇ ਜਿਹੜੀ ਹੈ ਉਹ ਹੀਰ ਨੂੰ ਸੱਪ ਲੜਨ ਦਾ ਬਹਾਨਾ ਕਰਦੀ ਹੈ। ਤੇ ਉਹ ਜਿਹੜਾ ਉਹ ਹੀਰ ਜਿਹੜੀ ਹੈ ਉਹ ਜ਼ਾਹਰ ਕਰਦੀ ਹੈ ਕਿ ਉਹ ਮਰਨ ਤੇ ਆ ਗਈ ਹੈ। ਤੇ ਬੜੇ ਬੜੇ ਉਹ ਸਾਦੇ ਨੇ, ਸੱਪ ਦਾ ਇਲਾਜ ਕਰਨ ਵਾਲਿਆਂ ਨੂੰ ਕਿਸੇ ਕੋ ਨਹੀਂ ਹੁੰਦਾ। ਤੇ ਸਾਥੀ ਕਹਿੰਦੀ ਆ ਉਸ ਜੋਗੀ ਨੂੰ, ਜਿਹੜਾ ਬਾਗ ਵਿੱਚ ਜੋਗੀ ਆ ਉਹਨੂੰ ਸੱਦ ਕੇ ਲਿਆਓ, ਉਹ ਇਲਾਜ ਕਰੇਗਾ। ਤੇ ਉਹ ਉਹਨੂੰ ਸੱਦ ਕੇ, ਉਹ ਪਹਿਲੇ ਉਹਦਾ ਹੀਰ ਦਾ ਖਾਵੰਦ ਜਾਂਦਾ ਹੈ ਤੇ ਉਹ ਉਹਨੂੰ ਮਾਰ ਕੇ ਨਸਾ ਦਿੰਦਾ ਰਾਂਝਾ। ਫਿਰ ਉਹਦਾ ਸਹੁਰਾ ਜਾਂਦਾ ਹੈ ਤੇ ਉਹ ਉਹਦੀਆਂ ਤਰਲਾ ਮਿੰਨਤਾਂ ਕਰਕੇ ਉਹਨੂੰ ਵਾਪਸ ਲੈ ਆਉਂਦਾ ਹੈ। ਸੌਰੀ, ਉਹਨੂੰ ਰਾਂਝੇ ਨੂੰ, ਜੋਗੀ ਨੂੰ ਆਪਣੇ ਘਰ ਵਿੱਚ ਲੈ ਆਉਂਦਾ ਹੈ। ਤੇ ਉਹ ਜੋਗੀ ਜਿਹੜਾ ਹੈ ਉਹ ਕਹਿੰਦਾ ਹੈ ਕਿ ਇਹ ਮੈਂ ਇਕੱਲਾ ਇਹਦੇ ਨਾਲ ਰਹਾਂਗਾ, ਅੰਦਰ ਕੋਈ ਨਾ ਆਵੇ ਪੂਰੀ ਰਾਤ। ਤੇ ਉਹ ਇੰਝ ਕਰਦਾ ਹੈ। ਤੇ ਉਹ ਰਾਤ ਨੂੰ ਪਿੱਛੋਂ ਸੰਨ ਲਾ ਕੇ ਦੀਵਾਰ ਢਾਹ ਕੇ ਤੇ ਉਹ ਹੀਰ ਨੂੰ ਲੈ ਕੇ ਚਲ ਜਾਂਦਾ ਹੈ, ਨਿਕਲਦਾ ਹੈ। ਤੇ ਉੱਥੇ ਜਿਹੜੀ ਸਹਿਤੀ ਹੈ ਉਹ ਕਹਿੰਦੀ ਹੈ ਕਿ ਮੈਂ ਤੁਹਾਡੀ ਬੜੀ ਖਿਦਮਤ ਕੀਤੀ ਹੈ ਤੇ ਤੁਸੀਂ ਮੇਰਾ ਯਾਰ ਮੈਨੂੰ ਮਿਲਾ ਦਿਓ। ਤੇ ਉਹ ਬੜੇ ਆਪਣਾ ਮੈਜੀਕਲੀ, ਡਰਾਮੈਟਿਕਲੀ ਜਿਹੜਾ ਮੁਰਾਦ ਬਲੋਚ ਹੈ ਉਹ ਆ ਜਾਂਦਾ ਹੈ। ਸਹਿਤੀ ਜਿਹੜੀ ਹੈ ਉਹ ਮੁਰਾਦ ਬਲੋਚ ਦੇ ਨਾਲ ਚੱਲ ਜਾਂਦੀ ਹੈ ਤੇ ਹੀਰ ਜਿਹੜੀ ਉਹ ਰਾਂਝੇ ਦੇ ਨਾਲ ਚੱਲ ਜਾਂਦੀ ਹੈ। ਅੱਛਾ, ਹੁਣ ਅੱਗੇ ਇਹ ਹੁੰਦਾ ਹੈ ਕਿ ਮੁਰਾਦ ਬਲੋਚ ਦੇ ਪਿੱਛੇ ਵੀ ਜਾਂਦੇ ਨੇ, ਕੀ ਕਹਿੰਦੇ ਨੇ, ਖੇੜੇ। ਲੇਕਿਨ ਮੁਰਾਦ ਬਲੋਚ ਤਾਕਤਵਰ ਹੈ, ਬਹੁਤ ਵੱਡੇ ਕਬੀਲੇ ਦਾ ਸਰਦਾਰ ਹੈ। ਉਹ ਤੇ ਖੇੜਿਆਂ ਨੂੰ ਮਾਰ ਮੂਰ ਕੇ ਨਸਾ ਦਿੰਦੇ ਨੇ। ਲੇਕਿਨ ਇਹ ਹੈ ਕਿ ਹੀਰ ਨੂੰ ਤੇ ਰਾਂਝੇ ਨੂੰ ਉਹ ਫੜ ਲੈਂਦੇ ਨੇ। ਤੇ ਉਹ ਫਿਰ ਮਾਮਲਾ ਜਿਹੜਾ ਹੈ ਉਹ ਕਬੂਲੇ ਸ਼ਹਿਰ 'ਚ ਕਾਜ਼ੀ ਦੇ ਸਾਹਮਣੇ ਪੇਸ਼ ਹੁੰਦਾ ਹੈ। ਉਹ ਕਬੂਲੇ ਸ਼ਹਿਰ ਦੀ ਜਿਹੜੀ ਹੈ ਜਿੱਥੇ ਰਾਜੇ ਦੀ ਸੀ, ਰਾਜੇ ਦੀ ਸੀ ਜਿਹੜੀ ਥਾਂ ਹੁੰਦੀ ਸੀ, ਉਹ ਮੈਂ ਦੇਖੀ ਹੈ, ਅਜੇ ਵੀ ਹੈਗੀ ਆ। ਅੱਛਾ, ਉੱਥੇ ਉਹ ਜਿਹੜਾ ਕਾਜ਼ੀ ਹੈ ਸ਼ਹਿਰ ਦਾ, ਉਹ ਹੀਰ ਰਾਂਝੇ ਦੇ ਖਿਲਾਫ ਫੈਸਲਾ ਦਿੰਦਾ ਹੈ। ਤੇ ਉਹਨਾਂ ਨੂੰ ਕਹਿੰਦਾ ਕਿ ਖੇੜਿਆਂ ਨੂੰ ਦੇ ਦਿਓ। ਉਹ ਖੇੜਿਆਂ ਨੂੰ ਹੀ ਮਿਲ ਜਾਂਦੀ ਹੈ। ਤੇ ਫਿਰ ਰਾਂਝਾ ਜਿਹੜਾ ਹੈ ਉਹ ਬਦਦੁਆ ਦਿੰਦਾ ਹੈ, ਕਰਸ ਕਰਦਾ ਹੈ ਕਿ ਇਸ ਸ਼ਹਿਰ ਨੂੰ ਅੱਗ ਲੱਗਦਾ ਹੈ। ਤੇ ਪੂਰੇ ਸ਼ਹਿਰ ਨੂੰ ਅੱਗ ਲੱਗ ਜਾਂਦੀ ਹੈ। ਤੇ ਉਹ ਰਾਜਾ ਨੂੰ ਪਤਾ ਲੱਗਦਾ ਤੇ ਰਾਜਾ ਕਹਿੰਦਾ ਉਹ ਜਿਹੜੇ ਖੇੜੇ ਨੇ ਉਹਨਾਂ ਨੂੰ ਮੋੜ ਕੇ ਲਿਆਓ, ਕਿਉਂਕਿ ਇਹ ਸਾਰਾ ਉਹਦੀ ਵਜ੍ਹਾ ਤੋਂ ਹੋਇਆ ਹੈ। ਉਹ ਵਾਪਸ ਲਿਆਉਂਦੇ ਨੇ ਹੀਰ ਰਾਂਝੇ ਨੂੰ। ਤੇ ਉਹ ਰਾਜਾ ਕਹਿੰਦਾ ਕਿ ਤੂੰ, ਮਤਲਬ ਉਹ ਰਾਂਝੇ ਨੂੰ ਕਹਿੰਦਾ ਕਿ ਦੁਆ ਕਰਕੇ ਅੱਗ ਬੁੱਝ ਜਾਏ। ਉਹ ਅੱਗ ਬੁੱਝ ਜਾਂਦੀ ਹੈ। ਤੇ ਫਿਰ ਉਹ ਹੀਰ ਜਿਹੜੀ ਹੈ ਉਹ ਦੇ ਦਿੰਦੇ ਨੇ ਉਹ ਰਾਂਝੇ ਨੂੰ। ਤੇ ਰਾਂਝਾ ਜਿਹੜਾ ਹੈ ਉਹ ਵਾਪਸ ਜਾਂਦਾ ਹੈ। ਉਹ ਜਦੋਂ ਉਹਨੂੰ ਲੈ ਕੇ ਹੀਰ ਨੂੰ ਜਾ ਰਿਹਾ ਹੈ ਤੇ ਹੀਰ ਕਹਿੰਦੀ ਹੈ ਕਿ ਤੂੰ ਮੈਨੂੰ ਜੀ ਐਵੇਂ ਹੀ ਬੇਨਕਾਈ ਲੈ ਕੇ ਚੱਲੇਗਾ ਤੇ ਤੇਰੇ ਰਿਸ਼ਤੇਦਾਰ ਤੇ ਤੇਰੇ ਸ਼ਹਿਰ ਦੇ ਬੰਦੇ ਜਿਹੜੇ ਜਾਂ ਪਿੰਡ ਦੇ ਬੰਦੇ ਜਿਹੜੇ ਨੇ ਉਹ ਕਹਿਣ ਕੇ ਉਧੜੀ ਹੋਈ ਆਈ ਹੈ, ਉਧੜ ਕੇ ਆਈ ਹੈ, ਨੱਸ ਕੇ ਆਈ ਹੈ, ਤੇ ਇਹਦੀ ਕੋਈ ਪਾਨ ਪਤ ਨਹੀਂ ਹੈਗੀ। ਤੇ ਤੂੰ ਕੁਛ ਐਸਾ ਕਰ ਕਿ ਤੂੰ ਮੈਨੂੰ ਇੱਜ਼ਤ ਨਾਲ ਲੈ ਕੇ ਜਾ। ਤੇ ਉਧਰੋਂ ਖੇੜਿਆਂ ਨੂੰ ਵੀ ਪਤਾ ਲੱਗ ਜਾਂਦਾ ਹੈ, ਸੌਰੀ ਰਾਂਝਿਆਂ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਨੂੰ ਵੀ ਦੱਸ ਦਿੰਦੇ ਨੇ ਲੋਕੀ ਕਿ ਉਹ ਜਿਹੜਾ ਚਾਕ ਸੀਗਾ ਰਾਂਝਾ, ਉਹ ਹੀਰ ਨੂੰ ਲੈ ਆਇਆ ਤੇ ਉਹਨੂੰ ਲੈ ਕੇ ਜਾ ਰਿਹਾ। ਉਹ ਵੀ ਆ ਕੇ ਮਿੰਨਤਾਂ ਸ਼ਿੰਨਤਾਂ ਕਰਦੇ ਨੇ ਕਿ ਤੂੰ ਇੰਜ ਨਾ ਲੈ ਕੇ ਜਾ, ਤੇ ਤੂੰ ਇਹਨੂੰ ਛੱਡ ਦੇ ਇੱਥੇ, ਤੇ ਤੂੰ ਜਾ ਕੇ ਜੰਜ ਲੈ ਕੇ ਆ ਆਪਣੇ ਆਪਣੇ ਪਿੰਡ ਵਿੱਚੋਂ, ਤਖਤਜ਼ਾਰੇ ਚੋਂ। ਤੇ ਉਹ ਰਾਂਝਾ ਉਹ ਜਾਂਦਾ ਹੈ ਉੱਥੇ ਜੰਜ ਬਣਾਉਣ। ਤੇ ਉਹ ਪਿੱਛੋਂ ਹੀਰ ਨੂੰ ਜ਼ਹਿਰ ਦੇ ਕੇ ਮਾਰ ਦਿੰਦੇ। ਤੇ ਉਹ ਖਤ ਲਿਖਵਾ ਦਿੰਦੇ ਨੇ ਰਾਂਝੇ ਨੂੰ ਕਿ ਬਸ ਉਹ ਤੇ ਮਰ ਗਈ ਹੈ। ਰਾਂਝੇ ਨੂੰ ਖਤ ਮਿਲਦਾ ਹੈ ਤੇ ਰਾਂਝਾ ਵੀ ਉੱਥੇ ਹੀ ਮਰ ਜਾਂਦਾ ਹੈ ਖਤ ਪੜਨ ਦੇ ਨਾਲ ਹੀ।
ਸੋ ਇਹ ਤੇ ਅੱਗੇ ਜਿਹੜੀ ਕਹਾਣੀ ਹੈ ਉਹ ਸਾਰੀ ਮੈਂ ਤੁਹਾਨੂੰ ਸੁਣਾ ਦਿੱਤੀ ਹੈ। ਤੇ ਇਹ ਹੁਣ ਪਹਿਲੇ ਪਿੱਛੋਂ ਅਸੀਂ ਜਾ ਰਹੇ ਹਾਂ ਜਿੱਥੋਂ ਉਹ ਇਹ ਜਿਹੜੀ ਟੈਕਸਟ ਹੈ ਨਾ ਇਹਦੇ ਵਿੱਚ ਅਸੀਂ ਜਾ ਰਹੇ ਹਾਂ ਜਿੱਥੋਂ ਉਹ ਵਾਪਸ ਆਈ ਹੈ ਬਾਗ ਚੋਂ। ਤੇ ਉਹਦੇ ਉੱਤੇ ਉਹਨੇ ਸਹਿਤੀ ਨੂੰ ਕਿਹਾ ਕਿ ਤੂੰ ਕੋਈ ਜੁਗਾੜ ਲਾ। ਹੁਕਮ ਹੀਰ ਦਾ ਮਾਂ ਤੋਂ ਲਿਆ ਸਾਥੀ ਸਹਿਤੀ। ਜਿਹੜੀ ਸਹਿਤੀ ਸੀ ਉਹਨੇ ਆਪਣੀ ਮਾਂ ਕੋਲੋਂ ਹੀਰ ਨੂੰ ਬਾਹਰ ਲਿਜਾਣ ਦੀ ਇਜਾਜ਼ਤ ਲੈ ਲਈ। ਗੱਲ ਗੱਲ ਕੀਤੀ ਨਾਲ ਸਹੇਲੀਆਂ ਦੇ, ਤੇ ਉਹਨੇ ਆਪਣੀ ਸਹੇਲੀਆਂ ਨਾਲ ਵੀ ਗੱਲ ਕੀਤੀ ਕਿ ਹੀਰ ਨੂੰ ਲੈ ਕੇ ਜਾਣਾ ਹੈ ਬਾਹਰ। ਕਿੱਲੇ ਪੱਟ ਹੋ ਗਈ ਵਿੱਚ ਵਿਹੜਿਆਂ ਦੇ। ਕਿੱਲੇ ਪੱਟ ਮਤਲਬ ਸਭ ਕਿੱਲੇ ਪੁੱਟੇ ਗਏ, ਨਹੀਂ ਉਜਾੜ ਹੋ ਗਏ ਵਿਹੜੇ। ਰਹੀ ਇੱਕ ਨਾ ਵਿੱਚ ਹਵੇਲੀਆਂ ਦੇ। ਹਵੇਲੀਆਂ ਵਿੱਚ ਕੋਈ ਕੁੜੀ ਨਹੀਂ ਰਹਿ ਗਈ, ਸਭ ਉਹਦੇ ਨਾਲ ਚਲੇ ਗਈਆਂ। ਜਟਾਧਾਰੀਆਂ ਦਾ ਝੁੰਡ ਤਿਆਰ ਹੋਇਆ। ਜਟਾਧਾਰੀਆਂ ਮਤਲਬ ਜਟਾਧਾਰੀ ਜੋਗੀ ਹੁੰਦੇ ਨੇ ਨਾ, ਜਿਹਨਾਂ ਦੀਆਂ ਜਿਹੜੇ ਜਟਾਂ ਰੱਖਦੇ ਨੇ ਵੱਡੀਆਂ। ਤੇ ਇਹ ਉਹ ਬਾਦਸ਼ਾਹ ਕਹਿ ਰਿਹਾ ਕਿ ਇਹ ਉਂਝ ਹੀ ਹੈ ਜਿਵੇਂ ਜਟਾਧਾਰੀਆਂ ਦਾ ਝੁੰਡ ਹੋਵੇ, ਜਿਹੜੀਆਂ ਕੁੜੀਆਂ ਤਿਆਰ ਹੋਈਆਂ ਨੇ। ਸਹਿਤੀ ਗੁਰੂ ਚੇਲਾ ਨਾਲ ਚੇਲੀਆਂ ਦੇ, ਤੇ ਉਹਨਾਂ ਦੀ ਗੁਰੂ ਸਹਿਤੀ ਹੈ ਤੇ ਉਹ ਸਾਰੀਆਂ ਚੇਲੀਆਂ ਨੇ। ਰਾਜੇ ਇੰਦਰ ਦੀ ਸਭਾ ਵਿੱਚ ਹੋਈ ਹੋਰੀ, ਯਾਨੀ ਰਾਜੇ ਇੰਦਰ ਦੀ ਮਹਿਫਲ ਦੇ ਵਿੱਚ ਹੋਲੀ ਹੋਈ ਹੈ। ਹੋਲੀ ਦਾ ਤਿਉਹਾਰ ਹੋਇਆ ਹੈ, ਹੋਲੀ ਦੀ ਮਨਾਈ ਗਈ ਹੈ। ਪੈ ਅਜਬ ਸ਼ੰਕਾਰ ਅਲਬੇਲੀਆਂ ਦੇ, ਤੇ ਉੱਥੇ ਜਿਹੜੀਆਂ ਬੜੀ ਅਲਬੇਲੀਆਂ ਨੇ, ਬੜੀਆਂ ਸ਼ਰਾਰਤੀ ਨੇ, ਉਹਨਾਂ ਦੇ ਬੜੇ ਛਣਕਾਰ ਹੋ ਰਹੇ ਨੇ। ਹਾਂ, ਇੰਦਰ ਦੀ ਇਹ ਦੱਸਣ ਲੱਗੇ ਨੇ ਨਾ ਕਿ ਇੰਦਰ ਦੀ ਸਭਾ ਚ ਬਹੁਤ ਸੋਹਣੀਆਂ ਔਰਤਾਂ ਹੁੰਦੀਆਂ ਸੀ ਨਾ, ਅਪਸਰਾ ਹੁੰਦੀਆਂ ਸੀ, ਤੇ ਉਹ ਦੱਸ ਰਹੇ ਕਿ ਸਾਰੀਆਂ ਉਹਦੀਆਂ ਸਹੇਲੀਆਂ ਸੁਣੀਆਂ ਬੜੀਆਂ ਸੋਹਣੀਆਂ ਨੇ। ਹਾਂ ਬਿਲਕੁਲ, ਸੋਹਣੀਆਂ ਲੋਕਾਂ ਦੀ। ਇਹੋ ਹੀ ਬਿਲਕੁਲ ਬਿਲਕੁਲ ਇਹੋ ਹੀ ਮਤਲਬ ਹੈ ਇਹਦਾ। ਅੱਛਾ ਜੀ, ਅੱਗੇ ਚਲੋ ਜੀ। ਅੱਛਾ ਜੀ, ਜਿਵੇਂ ਮੈਂ ਤੁਹਾਨੂੰ ਵੈਸੇ ਦੱਸ ਦਿੱਤਾ ਹੈ ਕਿ ਆਪਣਾ ਇੱਕ ਸੈਕਿੰਡ ਡਾਕਟਰ, ਇੱਕ ਕੁਐਸਚਨ ਸੀਗਾ ਕਿ ਜਿਹੜਾ ਉਹ ਕਹਿੰਦੇ ਨੇ ਕਿ ਉੱਥੇ ਉਹ ਅੱਗ ਲੱਗ ਗਈ, ਉਹ ਅੱਗ ਲੱਗ ਗਈ, ਵਾਕਈ ਅੱਗ ਲੱਗ ਗਈ ਕਿ ਵੀ ਲੋਕੀ ਜਿਹੜੇ ਉੱਥੋਂ ਦੇ ਲੋਕ ਸੀ ਉਹ ਇਹਨਾਂ ਦੇ ਵੱਲ ਹੋ ਗਏ, ਤਾਂ ਇੱਕ ਪ੍ਰੋਟੈਸਟ ਸ਼ੁਰੂ ਹੋ ਗਿਆ ਕਿ ਵਾਕਈ ਕਿ ਫਿਜ਼ੀਕਲੀ ਅੱਗ ਲੱਗ ਗਈ, ਕਿ ਉੱਥੇ ਮਤਲਬ ਕਿ ਅਨਰੈਸਟ ਹੋ ਗਿਆ ਬਿਕੋਜ਼ ਆਫ ਦਿਸ, ਕਿ ਵਾਕਈ ਅੱਗ ਲੱਗ ਗਈ। ਵਾਕਈ ਅੱਗ ਤੇ ਲੱਗ ਨਹੀਂ ਸਕਦੀ। ਹਾਂ, ਸੋ ਅਨਰੈਸਟ। ਹਾਂ, ਮਤਲਬ ਕਿਸੇ ਵੀ ਇਨਸਾਨ ਦੇ ਦੁਆ ਬਦਦੁਆ ਦੇ ਨਾਲ ਕੁਝ ਨਹੀਂ ਹੁੰਦਾ ਜੀ। ਇਸ ਸੰਸਾਰ ਦੇ ਵਿੱਚ ਹਰ ਸ਼ੈ ਜਿਹੜੀ ਹੈ ਉਹ ਕਾਜ਼ ਔਰ ਇਫੈਕਟ ਦੇ ਤਹਿਤ ਚੱਲਦੀ ਹੈ। ਸਹੀ। ਤੇ ਇਹ ਜਿਹੜੀ ਪੁਰਾਣੀ ਆਪਣਾ ਤੰਤਰਵਾਦ ਸੀ, ਉਹਦੇ ਵਿੱਚ ਹੀ ਮੰਨਤਾ ਹੁੰਦੀ ਸੀ ਕਿ ਤੁਸੀਂ ਅੱਗ ਵੀ ਲਾ ਸਕਦੇ ਹੋ, ਤੁਸੀਂ ਬੱਦਲ ਵੀ ਲਿਆ ਸਕਦੇ ਹੋ, ਤੁਸੀਂ ਬਾਰਿਸ਼ ਵੀ ਵਰਾ ਸਕਦੇ ਹੋ। ਤੇ ਉਹ ਤੇ ਹੋ ਨਹੀਂ ਸਕਦਾ, ਉਹ ਤੇ ਸਿੰਬੋਲਿਕ ਹੈ। ਲੇਕਿਨ ਉਹ ਸਿੰਬਲ ਨੂੰ ਤੁਸੀਂ ਜਿਵੇਂ ਇੰਟਰਪ੍ਰੈਟ ਕਰ ਰਹੇ ਹੋ ਕਿ ਹੋ ਸਕਦਾ ਕਿ ਉਸ ਸ਼ਹਿਰ ਦੇ ਵਿੱਚ ਛੋਟੇ ਜਿਹੇ ਤੇ ਸ਼ਹਿਰ ਹੁੰਦੇ ਸਨ ਜੀ, ਤੇ ਉਹਦੇ ਵਿੱਚ ਬਗਾਵਤ ਹੋਈ ਆ, ਉਹਦੇ ਵਿੱਚ ਲੋਕਾਂ ਨੂੰ ਹਿਰਖ ਹੋ ਗਿਆ ਹੋਵੇ, ਤੇ ਬਾਸ਼ ਜਿਹੜਾ ਰਾਜਾ ਹੈ ਉਹਨੇ ਥੋੜਾ ਜਿਹਾ ਯਰਕ ਕੇ ਤੇ ਉਹਨੂੰ ਸੱਦ ਲਿਆ ਵਾਪਸ। ਜੀ, ਠੀਕ ਹੈ ਜੀ। ਅੱਛਾ, ਹੁਣ ਮੈਂ ਕਹਾਣੀ ਤੁਹਾਨੂੰ ਦੱਸ ਚੁੱਕਿਆ ਕਿ ਉਹ ਰਾਜੇ ਨੇ ਉਹਨੂੰ ਦੇ ਦਿੱਤੀ ਸੀ ਤੇ ਉਹ ਲੈ ਗਿਆ। ਇੱਥੇ ਇੱਕ ਇਹ ਵੀ ਹੈ ਕਿ ਇਹ ਕਿਹਾ ਜਾਂਦਾ ਹੈ ਕਿ ਸਾਡੀ ਇੰਟਰਪ੍ਰੀਟੇਸ਼ਨ ਹੈ ਕਿ ਜਿਹੜਾ ਰਾਂਝੇ ਦਾ ਵਾਪਸ ਜਾਣਾ ਸੀ ਤਖਤਜ਼ਾਰੇ ਜਾ ਕੇ ਚੌਧਰੀ ਦੇ ਬਣ ਕੇ ਤੇ ਜੰਜ ਲਿਆ ਕੇ ਆਉਣਾ ਤੇ ਹੀਰ ਨੂੰ ਚੁਦਰੈਣ ਬਣਾਉਣਾ, ਇਹ ਉਹਦੀ ਸਾਰੀ ਜੋ ਕੁਛ ਉਹਨੇ ਕੀਤਾ ਸੀ ਹੁਣ ਤੱਕ ਜੋਗੀ ਤੱਕ ਪਹੁੰਚਣ ਲਈ, ਉਹਦੀ ਸਭ ਦੀ ਨਫੀ ਹੈ, ਨਿਗੇਸ਼ਨ ਹੈ। ਹਾਂ, ਕਿਉਂਕਿ ਉਹ ਵੀ ਵਾਪਸ ਆ ਕੇ ਆਪਣੇ ਭਰਾਵਾਂ ਭਰਜਾਈਆਂ ਵਗੈਰਾ ਹੀ ਹੋ ਗਿਆ, ਤੇ ਲਿਹਾਜ਼ਾ ਤੇ ਉਹ ਇੰਪੋਸੀਬਲ ਹੈ, ਲਿਹਾਜ਼ਾ ਉਹਨੇ ਮਰਨਾ ਹੀ ਮਰਨਾ ਸੀ। ਅੱਛਾ, ਦੂਜੀ ਗੱਲ ਇਹ ਹੈਗੀ ਹੈ ਕਿ ਵਾਰਿਸ ਸ਼ਾਹ ਪਹਿਲਾ ਸ਼ਾਇਰ ਹੈ ਜਿਨੇ ਹੀਰ ਵਾਰਿਸ ਸ਼ਾਹ ਦੇ ਕਿੱਸੇ ਨੂੰ ਟ੍ਰੈਜਡੀ ਬਣਾਇਆ ਹੈ।
ਇਸ ਤੋਂ ਪਹਿਲੇ ਇੱਕ ਕਿੱਸਾ ਟ੍ਰੈਜਡੀ ਨਹੀਂ ਸੀ ਹੁੰਦਾ। ਇਸ ਕਿੱਸੇ ਦਾ ਅਖੀਰ ਇੰਜ ਕਰਦੇ ਸਨ ਕਿ ਇਸ ਕਿਸੇ ਦਾ ਇੰਜ ਕਰਦੇ ਸਨ ਅਖੀਰ ਕਿ ਹੀਰ ਰਾਂਝੇ ਨੂੰ ਲੈ ਕੇ ਨਿਕਲਿਆ ਤੇ ਆਪਣਾ ਜਿਹੜਾ ਦੋਦਰ ਦਾ ਕਹਿੰਦਾ ਜੀ ਕਾਲੇ ਘੋੜਿਆਂ ਵਾਲੇ ਆ ਗਏ ਤੇ ਉਹਨਾਂ ਨੂੰ ਆਪਣੇ ਨਾਲ ਲੈ ਗਏ ਤੇ ਆਪਣਾ ਹੋਰ ਵੀ ਜਿੰਨੇ ਵੀ ਕਹਿੰਦੇ ਆਪਣਾ ਕਹਿੰਦੇ ਨੇ ਜੀ ਮੱਕੇ ਮਦੀਨੇ ਚਲੇ ਗਏ। ਉਹ ਇਸ ਤਰ੍ਹਾਂ ਦੀ ਗੱਲਾਂ ਕਰਦੇ ਨੇ ਮੈਜਿਕ ਦੇ ਨਾਲ ਜਾਂ ਕਿਸੇ ਵੀ ਨਾਲ। ਵਾਰਿਸ ਸ਼ਾਹ ਪਹਿਲਾ ਸ਼ਾਇਰ ਸੀ ਜਿਨੇ ਉਹਨੂੰ ਟ੍ਰੈਜਡੀ ਕਿੱਸਾ ਬਣਾਇਆ ਔਰ ਉਹਨਾਂ ਦੀ ਮੌਤ ਦੇ ਉੱਤੇ ਮੁਕਾਇਆ। ਉਹਦੀ ਇੱਕ ਵਜ੍ਹਾ ਤੇ ਬਹੁਤ ਵੱਡੀ ਵਜ੍ਹਾ ਇਹ ਹੈ ਕਿ ਵਾਰਿਸ ਸ਼ਾਹ ਨੂੰ ਇਹ ਪਤਾ ਸੀ ਕਿ ਇਸ ਸਮਾਜ ਵਿੱਚ ਜਿਹੜਾ ਸਮਾਜ ਉਦੋਂ ਸੀ ਉਸ ਸਮਾਜ ਵਿੱਚ ਇੱਕ ਰੂਲਿੰਗ ਕਲਾਸ ਦੀ ਔਰਤ ਇੱਕ ਨੌਕਰ ਦਾ ਵਿਆਹ ਜਿਹੜਾ ਹੈ ਉਹ ਰੂਲਿੰਗ ਕਲਾਸ ਦੀ ਔਰਤ ਦੇ ਨਾਲ ਨਹੀਂ ਹੋ ਸਕਦਾ। ਉਹ ਬਤੌਰ ਲਵਰਸ ਦੇ ਰਹਿ ਨਹੀਂ ਸਕਦੇ। ਇੱਕ ਦੂਜੀ ਗੱਲ ਇਹ ਕਿ ਜਿਹੜਾ ਮੈਰਿਜ ਦਾ ਖੁਦ ਇੰਸਟੀਟਿਊਸ਼ਨ ਹੈ ਉਹਦੇ ਵਿੱਚ ਲਵਰ ਨਹੀਂ ਰਹਿ ਸਕਦੇ। ਉਹਦੇ ਚ ਮੀਆਂ ਬੀਵੀ ਹੁੰਦੇ ਹੈ, ਲਿਹਾਜ਼ਾ ਉਹਨਾਂ ਨੇ ਮਰਨਾ ਹੀ ਮਰਨਾ ਸੀ। ਤੇ ਲੇਕਿਨ ਇਹ ਹੈ ਕਿ ਇਹ ਜਿਹੜਾ ਇਹ ਆਖਰੀ ਬੰਦ ਨੇ ਵਾਰਿਸ ਸ਼ਾਹ ਜਿਹੜੀ ਹੁਣ ਪੜ੍ਹਨ ਲੱਗਾ ਹੈ ਇਹਦੇ ਵਿੱਚ ਵਾਰਿਸ ਸ਼ਾਹ ਜਿਹੜਾ ਹੈ ਉਹ ਆਪਣਾ ਦੱਸਦਾ ਹੈ ਕਿ ਜਿਹੜੀ ਪੂਰੇ ਕਿੱਸੇ ਦੇ ਵਿੱਚ ਜਿਹੜੇ ਮੈਂ ਮੈਟਾਫਰਸ ਔਰ ਸਿਮਿਲੀਜ਼ ਵਰਤੀਆਂ ਨੇ ਉਹਨਾਂ ਦਾ ਮਤਲਬ ਕੀ ਸੀ ਮੇਰਾ। ਤੇ ਉਹ ਇੱਕ ਤੁਸੀਂ ਦੇਖੋਗੇ ਕਿ ਪ੍ਰੋਟੋ ਮਟੀਰੀਅਲਿਸਟਿਕ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹ ਕਰਦਾ ਹੈ। ਉਹ ਮਤਲਬ ਅਨਲਾਈਕ ਅਦਰਸ ਕਿ ਉਹ ਉਹਨਾਂ ਦੀ ਮਟੀਰੀਅਲਿਸਟਿਕ ਇੰਟਰਪ੍ਰੀਟੇਸ਼ਨ ਕਰਦਾ ਹੈ। ਹੀ ਰੂ ਇੱਕ ਗੱਲ ਡਾਕਟਰ ਸਾਹਿਬ ਜਿਹੜੇ ਹੁਣ ਖੇੜੇ ਨੇ ਆਫਟਰ ਆਲ ਉਹਨਾਂ ਦੀ ਵੀ ਨੋਹ ਨੂੰ ਕੱਢੀ ਜਾ ਰਹੇ ਨੇ, ਉਹਨਾਂ ਦੇ ਰੋਲ ਨੂੰ ਬਿਲਕੁਲ ਇੱਕ ਪਾਸੇ ਨਹੀਂ ਨਾ ਰੱਖ ਸਕਦੇ। ਸੋ ਉਹ ਕਿੱਦਾਂ ਐਕਸੈਪਟ ਕਰ ਸਕਦੇ ਨੇ ਕਿ ਉਹਨਾਂ ਦੀ ਨੋਹ ਕੋਈ ਹੋਰ ਲੈ ਜਾਏ। ਆਨਰੇਬਲ ਲੋਕ ਨੇ ਉਹ ਲੋਕ ਜਿਹੜੇ ਖੇੜੇ ਨੇ, ਕਿਉਂਕਿ ਦੇਖੋ ਇੱਕ ਮੈਨੂੰ ਇਹ ਗੱਲ ਹਮੇਸ਼ਾ ਦਿਮਾਗ ਚ ਆਉਂਦੀ ਹੈ ਕਿ ਇੰਨੇ ਸਾਲ ਰਹੀ ਉਹ ਕਿੰਨੇ ਸਾਲ ਕਹਿੰਦੇ ਨੇ ਰਹੀ ਉੱਥੇ ਖੇੜਿਆਂ ਦੇ, ਤੇ ਉਸ ਆਦਮੀ ਨੇ ਆਪਣਾ ਹੱਕ ਉਹਦੇ ਤੇ ਨਹੀਂ ਜਮਾਇਆ ਇੰਨੇ ਸਾਲ, ਬਿਕੋਜ਼ ਉਹ ਨਹੀਂ ਸੀ ਚਾਹੁੰਦੀ। ਹਾਂ, ਉਹ ਨਹੀਂ ਜਮਾ ਸਕਿਆ ਮਤਲਬ ਉਹ ਕਰ ਸਕਦਾ ਸੀ ਪਰ ਆਨਰੇਬਲ ਮੈਨ ਸੀ ਨਾ, ਤੇ ਫਿਰ ਉਹਨਾਂ ਦਾ ਜੇ ਉਹਨੂੰ ਭਜਾ ਕੇ ਲੈ ਜਾਂਦੇ। ਜਿਹੜਾ ਇਹਦੇ ਵਿੱਚ ਦਿਖਾਇਆ ਕਿਸੇ ਚ ਲਿਖੇ ਚ ਵਿਖਾਇਆ ਜਾਂਦਾ ਹੈ ਉਹਦੇ ਵਿੱਚ ਇਹ ਹੈ ਕਿ ਸੈਦਾ ਜਿਹੜਾ ਉਹਦਾ ਖਾਵੰਦ ਹੈ ਉਹ ਬਹੁਤ ਹੀ ਕੋਈ ਬੁਜ਼ਦਿਲ ਜਿਹਾ ਆਦਮੀ ਹੈ। ਅੱਛਾ। ਤੇ ਇਸ ਲਈ ਆਪਣਾ ਉਹ ਨਹੀਂ ਕਰ ਸਕਦਾ ਉਹਦੇ ਤੇ ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਦਮੋਦਰ ਦਾਸ ਦਾ ਕਿੱਸਾ ਪੜ੍ਹੋ ਤੇ ਉਹਦੇ ਵਿੱਚ ਇਹ ਹੈਗਾ ਕਿ ਉਹ ਹੀਰ ਨਾਲ ਸੌਣ ਦੀ ਕੋਸ਼ਿਸ਼ ਕਰਦਾ ਹੈ। ਉੱਥੇ ਉਹਦਾ ਨਾਮ ਹੀ ਹੋਰ ਹੈ ਦਮੋਦਰ ਦਾਸ ਦੇ ਵਿੱਚ, ਅਲੀ ਉਹਦਾ ਨਾਮ ਹੈ। ਅਲੀ ਹਾਂਜੀ, ਦਮੋਦਰ ਦਾਸ ਦੀ ਹੀਰ ਚ। ਤੇ ਉਹ ਜਦੋਂ ਉਹ ਕੋਸ਼ਿਸ਼ ਕਰਦਾ ਤੇ ਉਹ ਕਾਲੇ ਕੱਪੜਿਆਂ ਤੇ ਕਾਲੇ ਘੋੜਿਆਂ ਵਾਲੇ ਆ ਜਾਂਦੇ ਨੇ ਤੇ ਉਹ ਉਹਨੂੰ ਮਾਰ ਕੇ ਉਹਨੂੰ ਕੁੱਟ ਕੇ ਨਸਾ ਦਿੰਦੇ ਨੇ। ਮਤਲਬ ਇਹ ਹੈ ਕਿ ਕਰਾਮਤ ਜਾਂ ਮੋਇਜ਼ੇ ਦੇ ਨਾਲ ਉਹ ਬਚੀ ਰਹਿੰਦੀ ਹੈ। ਲੇਕਿਨ ਵਾਰਿਸ ਸ਼ਾਹ ਨੇ ਉਹ ਉਸ ਤਰ੍ਹਾਂ ਦੇ ਨਕਸ਼ੇ ਨਹੀਂ ਕੀਤੇ। ਵਾਰਿਸ ਸ਼ਾਹ ਸਿੱਧਾ ਜਿੰਨੀ ਵੀ ਲੌਜੀਕਲ ਕਹਾਣੀ ਚੱਲ ਸਕਦੀ ਸੀ। ਦੇਖੋ ਕਹਾਣੀ 100% ਲੌਜੀਕਲ ਬਣ ਨਹੀਂ ਸਕਦੀ ਨਾ। ਉਹਦੇ ਵਿੱਚ ਆਪਣਾ ਜਿਹੜਾ ਇਮੇਜਰੀ ਹੈ ਉਹ ਤੇ ਆਏਗੀ। ਤੇ ਇਸ ਵਾਸਤੇ ਉਹਨੇ ਅਖੀਰ ਤੇ ਦੱਸਿਆ ਕਿ ਮੈਂ ਕਿਹੜੇ ਸਿੰਬਲ ਸਾਂ ਮੇਰੇ ਕੋਲ। ਠੀਕ। ਹੀਰ ਰੂਹ ਤੇ ਚਾਕ ਕਲਬੂਤ ਜਾਣੋ। ਹੀਰ ਜਿਹੜੀ ਹੈ ਉਹ ਆਪਣਾ ਰੂਹ ਹੈ ਤੇ ਚਾਕ ਕਲਬੂਤ ਮਤਲਬ ਜਿਸਮ, ਢਾਂਚਾ, ਤੇ ਹੀਰ ਉਹਦੇ ਅੰਦਰ ਰੂਹ ਹੈ। ਬਾਲ ਨਾਚ ਇਹ ਪੀਰ ਬਣਾਇਆ ਹੀ। ਤੇ ਜਿਹੜਾ ਮੈਂ ਬਾਲ ਨਾਚ ਹੈ, ਜਿਹੜੇ ਬਾਲ ਨਾਚ ਦਾ ਮੈਟਾਫਰ ਯੂਜ਼ ਕੀਤਾ ਹੈ ਉਹ ਇੱਕ ਪੀਰ ਦਾ ਹੈ। ਅੱਛਾ, ਅੱਗੇ ਉਹ ਕਹਿੰਦਾ ਹੈ ਕਿ
ਪੀਰ ਹਵਾਸ ਇਹ ਪੰਜ ਤੇਰੇ। ਇਹ ਜਿਹੜੇ ਮੈਂ ਉਹਨੇ ਪੰਜਾਂ ਪੀਰਾਂ ਦਾ ਜ਼ਿਕਰ ਕੀਤਾ ਸੀ ਨਾ, ਬਹੁਤ ਪੂਰੀ ਇਹਦੇ ਵਿੱਚ ਪੰਜਾਂ ਪੀਰਾਂ ਦਾ ਬਹੁਤ ਜ਼ਿਕਰ ਹੈ, ਔਰ ਦੂਜੀਆਂ ਹੀਰਾਂ 'ਚ ਵੀ ਪੰਜਾਂ ਪੀਰਾਂ ਦਾ ਬਹੁਤ ਜ਼ਿਕਰ ਹੈ। ਤੇ ਵਾਰਿਸ ਸ਼ਾਹ ਨੇ ਤਾਂ ਪੰਜ ਪੀਰਾਂ ਦੇ ਨਾਮ ਹੀ ਲੈ ਕੇ ਦੱਸੇ ਸਨ, ਪਰ ਇੱਥੇ ਉਹ ਕਹਿ ਰਿਹਾ ਕਿ ਇਹ ਜਿਹੜੇ ਪੰਜ ਹਵਾਸ ਪੰਜ ਪੀਰ ਨੇ, ਇਹ ਤੁਹਾਡੇ ਪੰਜ ਸੈਂਸਸ ਨੇ, ਵੇਖਣਾ, ਚਖਣਾ, ਸੁਣਨਾ, ਇਹ ਪੰਜ ਹਵਾਸ ਨੇ ਜਿਨ੍ਹਾਂ ਥਾਪਨਾ ਤੁਝ ਨੂੰ ਲੈ, ਜਿਨਨੇ ਤੈਨੂੰ ਥਾਪੀ ਦਿੱਤੀ ਹੈ, ਜਿਨਨੇ ਤੈਨੂੰ ਇਨਕਰੇਜ ਕੀਤਾ ਹੈ, ਐਲੀਵੇਟ ਕੀਤਾ ਹੈ। ਯਾਨੀ ਮਤਲਬ ਜਿਹੜੀ ਮੈਂ ਦੱਸੀ ਸੀ ਤੁਹਾਨੂੰ ਐਪਿਸਟੋਮੋਲੋਜੀ ਦਾ ਲਫ਼ਜ਼ ਵਰਤਿਆ ਸੀ ਕਿ ਇੱਥੇ ਵਾਰਿਸ ਸ਼ਾਹ ਜਿਹੜਾ ਹੈ ਉਹ ਇਹ ਮੰਨਦਾ ਹੈ ਕਿ ਜਿਹੜੇ ਬੰਦੇ ਦੀ ਨੌਲੇਜ ਹੈ ਜਾਂ ਉਹਦੀ ਜਿਹੜੀ ਜਾਣਕਾਰੀ ਹੈ ਉਹ ਪੰਜ ਹਵਾਸਾਂ ਦੇ ਜ਼ਰੀਏ ਹੁੰਦੀ ਹੈ, ਉਹ ਕੋਈ ਮੈਟਾਫਿਜ਼ੀਕਲ ਰੰਗ ਵਿੱਚ ਨਹੀਂ ਹੁੰਦੀ। ਕੈਦੋ ਲੰਗਾ ਸ਼ੈਤਾਨ ਮਲੂਨ ਜਾਣੋ, ਕੈਦੋ ਜਿਹੜਾ ਸੀ ਉਹ ਸਮਝੋ ਕਿ ਜਿਹੜਾ ਸ਼ੈਤਾਨ ਹੈ, ਅਜ਼ਾਜ਼ੀਲ, ਜਿਹੜਾ ਖੁਦਾ ਨੇ ਜਿਹਨੂੰ ਕੱਢ ਦਿੱਤਾ ਸੀ, ਤੇ ਉਹ ਹੈ ਜਿਸ ਨੇ ਵਿੱਚ ਦੀਵਾਨ ਫੜਾਇਆ ਹੀ, ਤੇ ਉਹਨੇ ਐਨ ਕਚਹਿਰੀ ਵਿੱਚ ਫੜਾ ਦਿੱਤਾ ਉਹਨਾਂ ਨੂੰ। ਸਈਆਂ ਹੀਰ ਦੀਆਂ ਰਨ ਘਰ ਬਾਰ ਤੇਰਾ, ਇਹ ਹੀਰ ਦੀਆਂ ਸਈਆਂ ਜਿਹੜੀਆਂ ਨੇ ਸਹੇਲੀਆਂ ਨੇ, ਇਹ ਸਿੰਬਲ ਨੇ ਤੁਹਾਡੇ ਘਰ ਬਾਰ ਦੇ ਵਿੱਚ ਜੋ ਕੁਝ ਤੁਹਾਨੂੰ ਮਿਲਦਾ ਹੈ, ਰਨ ਘਰ ਬਾਰ, ਇਹ ਵਾ ਤੇਰਾ। ਜਿਨ੍ਹਾਂ ਨਾਲ ਪੈਬੰਦ ਬਣਾਈ, ਜਿਨ੍ਹਾਂ ਦੇ ਨਾਲ ਤੂੰ ਜੁੜਤ ਕੀਤੀ ਹੈ। ਹੀਰ ਦੀਆਂ ਸਹੇਲੀਆਂ ਘਰ ਬਾਰ ਹੈ ਤੇਰਾ, ਜਿਨ੍ਹਾਂ ਨਾਲ ਤੂੰ ਜੁੜਤ ਕੀਤੀ ਹੈ। ਵਾਂਗ ਹੀਰ ਦੇ ਬੰਨ ਲੈ ਜਾਣ ਤੈਨੂੰ, ਜਿਵੇਂ ਹੀਰ ਨੂੰ ਖੇੜੇ ਲੈ ਗਏ ਸਨ, ਇਵੇਂ ਤੈਨੂੰ ਵੀ ਲੈ ਜਾਣਗੇ ਨਾਲ। ਕਿਸੇ ਨਾਲ ਨਾ ਸਾਥ ਲਦਾਇਆ ਹੀ, ਤੇ ਕਿਸੇ ਨੇ ਵੀ ਉਸ ਵੇਲੇ ਤੇਰੇ ਨਾਲ ਕੰਪਨੀ ਨਹੀਂ ਕਰਨੀ। ਚਲੋ ਜੀ ਅੱਗੇ। ਬੜੀ ਵੱਡੀ ਗੱਲ ਇਹ ਤਾਂ ਦੇਖੋ ਕੀਤੀ ਵਾਰਿਸ ਸ਼ਾਹ ਨੇ ਕਿ ਸਾਰਾ ਕੁਝ ਲਿਖਣ ਤੋਂ ਬਾਅਦ ਇਹ ਦੱਸ ਵੀ ਰਿਹਾ ਕਿ ਇਹ ਮੇਰੇ ਦਿਲ ਦਿਮਾਗ ਦੇ ਵਿੱਚ ਹੈ। ਉਹਦੇ ਪਹਿਲੇ ਇੱਕ ਬੰਦ ਹੈਗਾ, ਵਾਰਿਸ ਸ਼ਾਹ ਮੀਆਂ ਲੋਕਾਂ ਕਮਲਿਆਂ ਨੂੰ ਕਿੱਸਾ ਅਜਬ ਮੈਂ ਜੋੜ ਸੁਣਾਇਆ ਹੀ ਕਿ ਕਮਲੇ ਲੋਕਾਂ ਨੂੰ ਮੈਂ ਕਿੱਸਾ ਬਣਾ ਕੇ ਦੇ ਦਿੱਤਾ ਜੋੜ ਕੇ, ਤੇ ਉਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਅਸਲੀ ਮਾਇਨੇ ਦਾ ਤੇ ਪਤਾ ਨਹੀਂ ਲੱਗਣਾ। ਉਹ ਦੱਸ ਵੀ ਗਿਆ, ਵੱਡੀ ਗੱਲ ਤਾਂ ਇਹ ਹੈ ਕਿ ਦੱਸ ਵੀ ਗਿਆ, ਨਹੀਂ ਤਾਂ ਆਮ ਤੌਰ ਤੇ ਸ਼ਾਇਰ ਜਿਹੜੇ ਨੇ ਐਵੇਂ ਚੁਸਤੀ ਵਰਤਦੇ ਆ, ਲੋਕਾਂ ਨੂੰ ਧੰਬਲ ਭੁੱਸੇ ਚ ਪਾਉਂਦੇ ਆ। ਬਿਲਕੁਲ। ਜਿਹੜਾ ਬੋਲਦਾ ਨਾਤਕਾ ਵੰਝਲੀ ਹੈ, ਜਿਹੜਾ ਵੰਝਲੀ ਹੈ ਜਿਹੜੀ ਵਜਾਉਂਦਾ ਸੀ, ਇਹ ਤੇ ਤੁਹਾਡੀ ਜਿਹੜੀ ਹੈ ਤੁਹਾਡੀ ਜਿਹੜੀ ਕਪੈਸਿਟੀ ਟੂ ਅਟਰ ਵਰਡ, ਸ਼ਬਦ ਬੋਲਣਾ, ਉਹ ਹੈ ਜਿਸ ਹੋਸ਼ ਦਾ ਰਾਗ ਸੁਣਾ ਹੈ। ਬਿਲਕੁਲ ਸਹੀ ਕਿਹਾ ਵਾਰਿਸ ਸ਼ਾਹ ਨੇ ਕਿ ਵੰਝਲੀ ਜਿਹੜੀ ਹੈ ਉਹ ਅਲਾਮਤ ਹੈਗੀ ਹੈ ਤੁਹਾਡੇ ਕਾਂਸ਼ੀਅਸਨੈਸ ਗੇਨ ਕਰਨ ਦੀ, ਤੇ ਉਹ ਇਸੇ ਵਾਸਤੇ ਜਿਹੜਾ ਰਾਂਝਾ ਹੈ ਉਹਨੂੰ ਉਹਦੀ ਵੰਝਲੀ ਵਜਾਉਣਾ ਉਹਦਾ ਕਾਂਸ਼ੀਅਸ ਹੋਣਾ ਸੀ, ਜਿਹੜੇ ਬਾਕੀ ਨਹੀਂ ਹੈਗੇ। ਜੋਗੀ ਹੈ ਔਰਤ ਕੰਨ ਪਾੜ ਜਿਸਨੇ, ਤੇ ਜੋਗੀ ਜਿਹੜਾ ਹੈ ਉਹ ਔਰਤ ਦੀ ਮੈਟਾਫਰ ਹੈ, ਉਹ ਖੁਦ ਔਰਤ ਦਾ ਮੈਟਾਫਰ ਹੈ ਕਿ ਜਿੰਨੇ ਤੇ ਉਹਦੇ ਕੰਨ ਪਾੜ ਕੇ ਤੇ ਉਹਨੂੰ ਭਬੂਤ ਯਾਨੀ ਸੁਆਹ ਸ਼ੁਆ ਲਾਈ, ਉਹ ਅਸਲ ਦੇ ਵਿੱਚ ਔਰਤ ਦਾ ਮੈਟਾਫਰ ਹੈ। ਹਾਂਜੀ, ਉਹ ਯਾਨੀ ਇਹ ਤਾਂ ਨਹੀਂ, ਇਹ ਸਮਝਾਓ ਡਾਕਟਰ ਸਾਹਿਬ, ਇਹ ਸਮਝਾਓ, ਇਹ ਜਿਹੜਾ ਔਰਤ ਦਾ ਰੂਪ ਜੋਗੀ ਹੈ ਉਹ ਤਾਂ ਜੋਗ ਲੈਂਦੀ ਨਹੀਂ, ਪਰ ਇਹ ਹੈਗਾ ਕਿ ਵੀ ਤੁਸੀਂ ਇਸ ਪੱਖੋਂ ਦੇਖ ਸਕਦੇ ਹੋ ਕਿ ਜੋਗੀ ਹੈਗਾ ਹੈ ਔਰਤ, ਕਿਉਂਕਿ ਉਹ ਇਨਸਟਰੂਮੈਂਟਲ ਸੀਗਾ ਉਹਨੂੰ ਇਸ ਰੂਪ ਚ ਬਣਾਉਣ ਦਾ। ਇਜ਼ ਦੈਟ ਵਾਟ ਇਟ ਮੀਨਸ? ਨਹੀਂ, ਜਿਹੜਾ ਵਾਰਿਸ ਸ਼ਾਹ ਹੈ ਉਹ ਜਦੋਂ ਸਿੰਬੋਲਿਜ਼ਮ ਦੱਸ ਰਿਹਾ ਹੈ ਔਰ ਬਣਾ ਰਿਹਾ ਹੈ, ਤੇ ਉਹ ਉਹਨੂੰ ਪੂਰੇ ਹਿਸਟੋਰੀਕਲ ਪ੍ਰੋਸੈਸ ਦੇ ਵਿੱਚ ਦੇਖ ਰਿਹਾ ਹੈ। ਉਹਦੇ ਵਿੱਚ ਇਹ ਹੈ, ਇੱਕ ਤੇ ਇਹ ਹੈ ਕਿ ਸਭ ਤੋਂ ਪਹਿਲੇ ਜੋਗੀ ਔਰਤਾਂ ਹੁੰਦੀਆਂ ਸਨ, ਮਰਦ ਨਹੀਂ ਸੀ ਹੁੰਦੇ। ਇੱਕ ਤੇ ਗੱਲ ਇਹ ਹੈਗੀ ਹੈ, ਤੇ ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜਾ ਵੂਮਨ ਪ੍ਰਿੰਸੀਪਲ ਹੈ ਯੋਗ 'ਚ, ਉਹ ਇਹ ਹੈ ਕਿ ਤੁਸੀਂ ਪਹਿਲੇ ਔਰਤ ਨੂੰ ਆਪਣੇ ਅੰਦਰੋਂ ਜਗਾਓ। ਠੀਕ ਹੈ। ਤੋ ਜਿਹੜੇ ਸਾਡੇ
ਪੰਜਾਬੀ ਵੱਡੇ ਸ਼ਾਇਰ ਨੇ ਉਹ ਆਪਣੇ ਆਪ ਨੂੰ ਫੀਮੇਲ ਵਾਇਸ ਦੱਸਦੇ ਨੇ। ਹਾਂ ਸਹੀ ਹੈ ਠੀਕ। ਉਹ ਜੋਗ ਦੀ, ਉਹ ਜੋਗ ਵਿੱਚੋਂ ਆਇਆ ਹੈ। ਅੱਛਾ ਅੱਛਾ ਹਾਂ। ਉਹ ਮਸੀਤ ਹੈ ਮਾਂ ਦਾ ਸ਼ਿਕਮ ਬੰਦੇ। ਉਹ ਜਿਹੜੀ ਮਸੀਤ ਦਾ ਸਿੰਬਲ ਸੀ ਉਹ ਮਾਂ ਦਾ ਪੇਟ ਹੈ, ਜਿਸ ਵਿੱਚ ਸ਼ਬ ਰੋਜ਼ ਲੰਘਾਇਆ ਹੀ, ਜਿਹਦੇ ਵਿੱਚ ਤੂੰ ਸ਼ਬ ਰਾਤ ਰੋਜ਼ ਦਿਨ ਸ਼ਿਕਮ ਪੇਟ। ਉਹ ਮਸੀਤ ਹੈ ਮਾਂ ਦਾ ਸ਼ਿਕਮ ਬੰਦੇ, ਜਿਸ ਵਿੱਚ ਸ਼ਬ ਰੋਜ਼ ਲੰਘਾਇਆ ਹੀ। ਅਦਲੀ ਰਾਜਾ ਇਹ ਨੇਕ ਨੇ ਅਮਲ ਤੇਰੇ। ਅਦਲੀ ਰਾਜਾ ਜਿਹਨੇ ਇਨਸਾਫ ਕਰਕੇ ਹੀਰਾਂ ਜਿਹਨੂੰ ਦੇਤੀ ਸੀ, ਉਹ ਤੇਰੇ ਚੰਗੇ ਕਰਨੀਆਂ ਨੇ। ਤੇ ਜਿਨ੍ਹਾਂ ਨੇ ਜਿਸ ਹੀਰ ਈਮਾਨ ਦਵਾਈ, ਜਿਨ੍ਹਾਂ ਨੇ ਹੀਰ ਨੂੰ ਈਮਾਨ ਦਵਾਇਆ। ਵਾਰਿਸ ਸ਼ਾਹ ਮੀਆਂ ਬੇੜੀ ਪਾਰ ਤੇਰੀ, ਕਲਮਾ ਪਾਕ ਜ਼ੁਬਾਨ ਤੇ ਆਈ। ਵਾਰਿਸ ਸ਼ਾਹ ਮੀਆਂ ਤੇਰੀ ਬੇੜੀ ਪਾਰ ਹੋ ਗਈ ਹੈ, ਤੂੰ ਆਪਣਾ ਕੰਮ ਕਰ ਦਿੱਤਾ ਹੈ ਤੇ ਇਸ ਵੇਲੇ ਕਲਾਮ ਤੇ ਜ਼ੁਬਾਨ ਤੇ ਕਲਮਾ ਆ ਗਿਆ। ਸਮਝ ਆ ਗਈ ਜੀ ਹੁਣ ਤੁਹਾਨੂੰ? ਕੋਈ ਸਵਾਲ ਹੋਵੇ? ਕਿਉਂਕਿ ਇਹ ਮੇਰੇ ਖਿਆਲ ਦੇ ਵਿੱਚ ਇਹ ਹੀ ਵਾਰਿਸ ਸ਼ਾਹ ਦਾ ਚूंकि ਆਖਰੀ ਨੇ, ਲੇਕਿਨ ਇਹ ਬਹੁਤ ਕੀ ਸਟੈਂਜ਼ਾ ਹੈ डिसाइफर करनी। अच्छा ਜਿਹੜਾ ਕਹਿੰਦਾ ਨਾ ਡਾਕਟਰ ਸਾਹਿਬ ਕਿ ਪਾਕ ਕਲਮਾ ਪਾਕ ਜ਼ਬਾਨ ਤੇ ਆਇਆ ਹੀ ਕਿ ਵੀ ਜੇ ਤੂੰ ਇਸ ਚੀਜ਼ ਨੂੰ ਸਮਝ ਜਾਵੇਂ ਤੇ ਇਹ ਸਾਰੀ ਜਿਹੜੀ ਮੈਂ ਲਿਖੀ ਆ ਇੱਕ ਕਲਮੇ ਦੀ ਸ਼ਕਲ ਹੈ। ਇਹਦੇ ਚ ਸਭ ਜਿਹੜੀਆਂ ਲੈਸਨਸ ਨੇ, ਲੈਸਨਸ ਕੈਨ ਬੀ ਲਰਨਡ। ਇਹ ਵੀ ਤੁਸੀਂ ਕਹਿ ਸਕਦੇ ਹੋ, ਕਿਉਂਕਿ ਇੱਕ ਸ਼ੇਰ ਦੇ ਵਿੱਚ ਵਾਰਿਸ ਸ਼ਾਹ ਨੇ ਇਹ ਵੀ ਕਿਹਾ ਹੋਇਆ ਹੈ ਕਿ ਵਾਰਿਸ ਸ਼ਾਹ ਕੀ ਸੀ ਉਹ, ਨਹੀਂ ਮੈਨੂੰ ਯਾਦ ਹੋਣਾ ਚਾਹੀਦਾ। ਉਹ ਇਹ ਕੁਰਾਨ ਸ਼ਰੀਫ ਦੇ ਮਹੀਨੇ ਨੇ ਜਿਹੜੇ ਸ਼ੇਰ ਮੀਆਂ ਵਾਰਿਸ ਸ਼ਾਹ ਦੇ ਨੇ। वारिस शाह ये कह रहा है कि जो मैं लिख रहा है कुरान शरीफ से मैंने लिखा, ये पीछे आया सी। चलो जी अगे चलो। ਉਹ ਸੈਂਸ ਮੇਕ ਹੋ ਜਾਂਦੀ ਹੈ ਨਾ, ਫਿਰ ਸਾਰਾ ਇਹ ਬਹੁਤ ਵਧੀਆ ਫਿਰ ਕੰਪਲੀਸ਼ਨ ਹੁੰਦੀ ਹੈ, ਅਖੀਰਲੀ ਲਾਈਨ ਦੀ ਕਮਾਲ ਹੋ ਜਾਂਦੀ ਹੈ। ਹਾਂ ਪਰ ਇਹਦੇ ਚ ਡਾਕਟਰ ਸਾਹਿਬ ਇਹ ਵੀ ਤਾਂ ਦੇਖੋ ਨਾ ਕਿ ਇੰਨੀ ਜ਼ਿਆਦਾ ਗਹਿਰਾਈ ਆ ਕਿ ਸਿੰਪਲ ਗੱਲਾਂ ਤੋਂ ਲੈ ਕੇ ਇੰਨੀ ਫਿਲਾਸੋਫੀਕਲ ਚੀਜ਼ਾਂ ਤੁਹਾਡੇ ਸਾਹਮਣੇ ਉਹਨੇ ਗਹਿਰਾਈ ਰੱਖ ਦਿੱਤੀ ਆ। ਤੇ ਮੇਰੇ ਖਿਆਲ ਇਹਦਾ ਇਹੀ ਰੀਜ਼ਨ ਹੈ ਕਿ ਹਰ ਲੋਕ ਜਿਹੜੇ ਨੇ ਅਨਪੜ੍ਹਾਂ ਤੋਂ ਲੈ ਕੇ ਬਹੁਤੇ ਪੜ੍ਹੇ ਲਿਖੇ ਇਹਦੇ ਚ ਫਸੇ ਪਏ। ਹਾਂਜੀ ਹਾਂਜੀ ਬਿਲਕੁਲ। ਚਲੋ ਜੀ ਅੱਗੇ ਚਲੋ। ਅੱਛਾ ਜੀ, ਇਹ ਹੁਣ ਸਿਰਫ ਉਹਨੇ ਉਸ ਜ਼ਮਾਨੇ ਦੇ ਬਾਰੇ ਜਦੋਂ ਕਿਤਾਬ ਖਤਮ ਹੋਈ ਸੀ ਉਹਦੇ ਬਾਰੇ ਚ ਲਿਖਿਆ ਹੈ। सन 1180 ਨਬੀ ਹਿਜਰਤ, ਯਾਨੀ ਜਿਹੜਾ ਇਸਲਾਮੀ ਕੈਲੰਡਰ ਹੈ ਉਹਦੇ ਹਿਸਾਬ ਦੇ ਨਾਲ 1180 80ਵਾਂ ਸਾਲ ਸੀ। ਲੰਮੇ ਦੇਸ਼ ਦੇ ਵਿੱਚ ਤਿਆਰ ਹੋਈ ਤੇ ਇਹ ਲੰਮਾ ਜਿਹੜਾ ਉਹ ਵੈਸਟਰਨ ਪੰਜਾਬ ਹੈ ਤੇ ਇਹ ਵੈਸਟਰਨ ਪੰਜਾਬ ਵਿੱਚ ਲਿਖੀ ਗਈ। ਇਹ ਲਿਖੀ ਗਈ ਸੀ ਮਲਕਾਂ ਦੇ ਵਿੱਚ 1863 ਸਿਮਤਾਂ ਦਾ 1863 ਸਿਮਤ ਵੱਲੋਂ ਯਾਨੀ ਜਿਹੜਾ ਦੇਸੀ ਕੈਲੰਡਰ ਆ ਰਾਜੇ ਬਕਰਮਾਜੀਤ ਦੀ ਸਾਰ ਹੋਈ। ਇਹ ਮਤਲਬ ਦੇਸੀ ਕੈਲੰਡਰ ਦੇ ਹਿਸਾਬ ਨਾਲ ਇਹ ਸਾਲ ਸੀ ਜਦੋਂ ਜੱਟ ਤੇ ਜਦੋਂ ਦੇਸ਼ ਤੇ ਜੱਟ ਸਰਦਾਰ ਹੋਏ, ਘਰੋਂ ਘਰੀ ਜਾਂ ਨਵੀਂ ਸਰਕਾਰ ਹੋਈ। ਇਹ ਮਤਲਬ ਇਹ ਹੈ ਕਿ ਜਦੋਂ ਸਿੱਖ ਮੁਸਲਮਾਨ ਬਣ ਗਈਆਂ, ਇਹ ਉਹਦੇ ਵੱਲ ਇਸ਼ਾਰਾ ਹੈ। ਇਹ ਉਹਦੇ ਤੇ ਇਸ਼ਾਰਾ ਹੈ। ਹਾਂਜੀ, ਤੇ ਮਤਲਬ ਇਹ ਹੈ ਕਿ ਹਰ ਥਾਂ ਤੇ ਆਪਣੀ ਆਪਣੀ ਹਕੂਮਤ ਬਣ ਗਈ। ਅਸ਼ਰਾਫ ਖਰਾਬ ਕਮੀਨ ਤਾਜ਼ਾ, ਜਿਹੜੇ ਅਸ਼ਰਾਫ ਨੇ ਨੋਬਲ ਲੋਕ ਨੇ ਉਹ ਖਰਾਬੀ ਚ ਪੈ ਗਏ ਨੇ, ਉਹ ਭੈੜੇ ਹੋ ਗਏ ਨੇ ਤੇ ਕਮੀ ਤਾਜ਼ਾ ਹੋ ਗਏ ਨੇ। ਯਾਨੀ ਜਿਹੜੀਆਂ ਲੋਕ ਦੇ ਹੈਵ ਕਮ ਅਪ। ਜ਼ਿਮੀਂਦਾਰ ਨੂੰ ਵੱਡੀ ਬਹਾਰ ਹੋਈ ਤੇ ਜ਼ਿਮੀਂਦਾਰ ਜਿਹੜਾ ਹੈ ਉਹਨੂੰ ਉਹਦੀ ਤੇ ਬੜੀ ਬਹਾਰ ਹੋ ਗਈ ਹੈ ਇਸ ਕਿਉਂਕਿ ਮਾਲਕ ਬਣ ਗਿਆ ਨਾ ਜ਼ਮੀਨ ਦਾ।
ਜ਼ਮੀਨ ਦਾ ਮਾਲਕ ਬਣ ਕਰਕੇ? ਨਹੀਂ, ਉਹ ਜਿਹੜਾ ਮੁਗਲਾਂ ਦਾ ਨਿਜ਼ਾਮ ਸੀ ਉਹਦੇ ਵਿੱਚ ਜਿਹੜੀ ਜ਼ਮੀਨ ਹੁੰਦੀ ਸੀ ਉਹ ਤੇ ਬਾਦਸ਼ਾਹ ਦੀ ਹੁੰਦੀ ਸੀ ਨਾ, ਤੇ ਉਹ ਅੱਧਾ ਹਿੱਸਾ ਤੇ ਉਹ ਵੈਸੇ ਹੀ ਲੈ ਲੈਂਦੇ ਸਨ ਬਤੌਰ ਟੈਕਸ ਦੇ ਹਰ ਇੱਕ ਕੋਲੋਂ। ਤੇ ਜਦੋਂ ਸਿੱਖ ਮਿਸਲਾਂ ਬਣੀਆਂ ਉਹਨਾਂ ਨੇ ਕਿਹਾ ਜੀ ਅਸੀਂ ਕੋਈ ਤੁਹਾਡੇ ਕੋਲੋਂ ਅੱਧ ਸ਼ੱਧ ਨਹੀਂ ਲੈਂਦੇ, ਤੁਸੀਂ ਸਿਰਫ ਕੁਛ ਨੋਮੀਨਲ ਫੀਸ ਦਿਆ ਕਰੋ ਸਿਕਿਉਰਿਟੀ ਦੀ, ਜਿਹਦੇ ਬਦਲੇ ਚ ਅਸੀਂ ਤੁਹਾਨੂੰ ਸਿਕਿਉਰਿਟੀ ਦਿਆਂਗੇ। ਤੇ ਉਹ ਜਿਹੜੀ ਹੈ ਉਹ ਬਹੁਤ ਵਾਰਾ ਖਾਂਦੀ ਸੀ ਜ਼ਿਮੀਂਦਾਰਾਂ ਨੂੰ, ਕਿ ਮਤਲਬ ਉਹਨਾਂ ਨੂੰ ਪਹਿਲੇ ਤੇ ਅੱਧਾ ਦੇਣਾ ਪੈਂਦਾ ਸੀ, ਹੁਣ ਕੋਈ 1/10 ਜਾਂ 100 ਦੇਣਾ ਪੈਂਦਾ ਸੀ, ਤੇ ਉਹਨਾਂ ਦੀ ਇਕਨੋਮੀ ਬਹੁਤ ਜ਼ਬਰਦਸਤ ਹੋ ਗਈ। ਮਤਲਬ ਇੱਥੇ ਇੱਕ ਇਹ ਵੀ ਹੈ ਕਿ ਜਿਹੜਾ ਵਾਰਿਸ ਸ਼ਾਹ, ਬੁੱਲੇ ਸ਼ਾਹ, ਬਾਕੀ ਨੇ, ਇਹ ਜਿਹੜੀ ਅਲੀਟ ਸੀਗੀ, ਭਾਵੇਂ ਇਹ ਲੋਕਲ ਅਲੀਟ ਸੀ, ਇਹ ਬੜੀ ਮਤਲਬ ਇਹਨਾਂ ਦਾ ਜ਼ੇਨ ਪੂਰਾ ਸਾਫ਼ ਨਹੀਂ ਸੀ ਹੈਗਾ ਕੀ ਹੋਇਆ। ਇਹ ਜਿਹੜੀ ਸਿੱਖ ਮਿਸਲਾਂ ਬਣੀਆਂ ਨੇ, ਔਰ ਜਿਵੇਂ ਸਮਾਜ ਟੁੱਟਿਆ ਹੈ ਔਰ ਨਵਾਂ ਸਮਾਜ ਬਣਨ ਲੱਗਾ ਹੈ, ਇਹਦੀ ਪੂਰੀ ਜਿਹੜੀ ਇਹਦੀ ਅਸਲ ਇਹਦੀ ਕਿਹੜੀ ਚੀਜ਼ ਹੈਗੀ ਜਿਹੜੀ ਚੰਗੀ ਹੈ ਉਹ ਨਹੀਂ ਸੀ ਉਹਨਾਂ ਨੂੰ ਪਤਾ ਲੱਗਾ। ਕਿਉਂਕਿ ਦੇਖੋ ਨਾ, ਇੱਥੇ ਵੀ ਉਹਨੇ ਕਿਹਾ ਕਿ ਸ਼ਰਾਬ ਖਰਾਬ ਕਮੀਨ ਤਾਜ਼ਾ, ਕਿ ਜਿਹੜੇ ਅਸ਼ਰਾਫ ਨੇ, ਨੋਬਿਲਿਟੀ ਹੈ, ਉਹ ਜਿਹੜੀ ਹੈ ਉਹ ਤੇ ਡਿਸਟਰਾਏ ਹੋ ਗਈ ਹੈ, ਤੇ ਕਮੀ ਜਿਹੜੇ ਨੇ ਉਹ ਤਾਜ਼ਾ ਹੋ ਗਏ ਨੇ, ਤੇ ਜ਼ਿਮੀਂਦਾਰਾਂ ਦੀ ਬੜੀ ਬਹਾਰ ਹੋ ਗਈ ਹੈ। ਚੋਰ ਚੌਧਰੀ ਯਾਰਨੀ ਪਾਕ ਦਾਮਨ, ਚੋਰ ਚੌਧਰੀ ਬਣ ਗਏ ਨੇ, ਤੇ ਯਾਰਨੀ ਮਤਲਬ ਜਿਹੜੀ ਔਰਤ ਜਿਹੜੀ ਯਾਰ ਬਣਾਉਂਦੀ ਹੋਵੇ, ਉਹ ਹੁਣ ਪਾਕ ਦਾਮਨ ਹੋ ਗਈ। ਪਾਕ ਦਾਮਨ ਦਾ ਮਤਲਬ ਸਾਫ਼ ਸ਼ਫਾਫ। ਭੂਤ ਮੰਡਲੀ ਇੱਕ ਥੋਂ ਚਾਰ ਹੋਈ, ਤੇ ਇਹ ਜਿਹੜੀ ਭੂਤ ਮੰਡਲੀ ਹੈ ਚੋਰਾਂ ਦੀ ਤੇ ਯਾਰਨੀਆਂ ਦੀ, ਇਹ ਇੱਕ ਤੋਂ ਚਾਰ ਹੋ ਗਈ ਹੈ, 4 ਗੁਣਾ ਵੱਧ ਗਈ ਹੈ। ਵਾਰਿਸ ਜਿਨ੍ਹਾਂ ਨੇ ਆਖਿਆ ਪਾਕ ਕਲਮਾ, ਬੇੜੀ ਤਿਨਾਂ ਦੀ ਆਕਬਤ ਪਾਰ ਹੋਈ। ਵਾਰਿਸ ਸ਼ਾਹ ਜਿਨ੍ਹਾਂ ਨੇ ਪਾਕ ਕਲਮਾ ਆਖਿਆ, ਉਹਨਾਂ ਦੀ ਬੇੜੀ ਜਿਹੜੀ ਹੈ ਉਹ ਆਕਬਤ ਦਾ ਮਤਲਬ ਹੈ ਦੂਜੀ ਜ਼ਿੰਦਗੀ ਜਾਂ ਦੂਜੀ ਦੁਨੀਆ, ਉਹਦੇ ਵਿੱਚ ਆਕਬਤ ਦੇ ਵਿੱਚ ਉਹਨਾਂ ਦੀ ਬੇੜੀ ਪਾਰ ਹੋ ਜਾਏਗੀ, ਯਾਨੀ ਉਹ ਬਖਸ਼ੇ ਜਾਣਗੇ। ਠੀਕ ਹੈ। ਜਿਹੜਾ ਇਹ ਭੂਤ ਮੰਡਲੀ ਕਹਿੰਦਾ ਆ, ਇਜ਼ ਦੈਟ ਆਲਸੋ ਉਹ ਇਸ਼ਾਰਾ ਕਰ ਰਿਹਾ ਕਿਉਂਕਿ ਇਹ ਲੋਕ ਰਾਤ ਨੂੰ ਨਿਕਲਦੇ ਸੀ, ਕਿਉਂਕਿ ਥੋੜੇ ਸੀਗੇ, ਸੋ ਇਹ ਲੋਕ ਗੁਰੀਲਾ ਵਾਰਫੇਅਰ ਕਰਦੇ ਸੀ, ਤਾਂ ਉਹਨੂੰ ਭੂਤ ਮੰਡਲੀ ਕਹਿ ਰਿਹਾ? ਨਹੀਂ, ਭੂਤ ਮੰਡਲੀ ਜਿਹੜਾ ਨਾ ਉਹ ਆਪਣਾ ਪੰਜਾਬੀ ਦਾ ਇੱਕ ਜਨਰਲ ਐਕਸਪ੍ਰੈਸ਼ਨ ਹੈ। ਇਹਦਾ ਮਤਲਬ ਹੈ ਕਿ ਜਦੋਂ ਬਹੁਤ ਸਾਰੇ ਭੈੜੇ ਲੋਕ ਸ਼ਾਮਲ ਇੱਕ ਜਗ੍ਹਾ ਇਕੱਠੇ ਹੋ ਜਾਣ ਨਾ, ਤੇ ਉਹਨੂੰ ਭੂਤ ਮੰਡਲੀ ਕਹਿੰਦੇ ਨੇ। ਨੈਗੇਟਿਵ ਲੋਕ। ਹਾਂਜੀ ਹਾਂਜੀ। ਆਪਣਾ ਜਸਪ੍ਰੀਤ, ਕੋਈ ਹੋਰ ਸਵਾਲ ਹੈ ਇਹਦੇ ਤੇ? ਹਾਂਜੀ ਡਾਕਟਰ ਸਾਹਿਬ, ਨਹੀਂ ਸਵਾਲ ਨਹੀਂ ਹੈ, ਮੈਨੂੰ ਬਹੁਤ ਮਜ਼ਾ ਆ ਰਿਹਾ। ਮੈਂ ਸੋਚ ਰਹੀ ਸੀ ਇਹ ਗੱਲਾਂ ਸਾਨੂੰ ਸਕੂਲ 'ਚ ਕਿਉਂ ਨਹੀਂ ਪੜ੍ਹਾਈਆਂ ਜਾਂਦੀਆਂ, ਇਹ ਸਾਡਾ ਵਿਰਸਾ ਹੈ। ਛੱਡੋ ਜੀ, ਤੁਸੀਂ ਰੋਣਾ ਛੱਡੋ ਹੁਣ। ਨਹੀਂ ਰੋ ਨਹੀਂ, ਵੈਸੇ ਹੀ ਕਮੈਂਟ। ਹਾਂ, ਉਹ ਜੇ ਨਹੀਂ ਪੜਾਇਆ ਤੇ ਹੁਣ ਇਸੇ ਲਈ ਅਸੀਂ ਪੜ੍ਹ ਰਹੇ ਹਾਂ ਨਾ। ਹਾਂ ਸਹੀ ਹੈ। ਚਲੋ ਇਹ ਸੋਚੋ ਕਿ ਅਸੀਂ ਮਰਨ ਤੋਂ ਪਹਿਲੇ ਤਾਂ ਸਿੱਖ ਲਿਆ ਨਾ। ਹਾਂ ਨਹੀਂ, ਬਹੁਤ ਖੁਸ਼ੀ ਹੈ ਇਸ ਗੱਲ ਦੀ। ਅੱਛਾ ਚਲੋ ਜੀ, ਹੁਣ ਅੱਗੇ ਚਲੋ। ਹਾਸ਼ਿਮ ਸ਼ਾਹ ਅਗਲਾ ਸ਼ਾਇਰ ਹੈ ਸਾਡਾ, ਹਾਸ਼ਿਮ ਸ਼ਾਹ। ਹਾਸ਼ਿਮ ਸ਼ਾਹ ਜਿਹੜਾ ਹੈ ਇਹ ਆਪਣਾ, ਇਹਦੇ ਜਿਹੜੇ ਪੇਰੈਂਟਸ ਹਨ ਉਹ ਮਦੀਨਾ ਯਾਨੀ ਸਾਊਦੀ ਅਰੇਬੀਆ ਤੋਂ ਮਾਈਗ੍ਰੇਟ ਕਰਕੇ ਤੇ ਅੰਮ੍ਰਿਤਸਰ ਦੇ ਕਿਸੇ ਪਿੰਡ ਵਿੱਚ ਆ ਕੇ ਵਸੇ ਸਨ। ਇਹ 1700। ਇਹ ਮਾਈਨਰ ਪੋਇਟ ਹੈ ਕਿ ਇਹ ਵੱਡਿਆਂ ਚ ਗਿਣਿਆ ਜਾਂਦਾ? ਇਹ ਮਾਈਨਰ ਵੀ ਨਹੀਂ ਹੈ, ਮਾਈਨਰ ਤਾਂ ਬਿਲਕੁਲ ਨਹੀਂ ਹੈ, ਲੇਕਿਨ ਵੱਡਿਆਂ ਦੇ ਵਿੱਚ, ਯਾਨੀ ਹੁਣ ਮਤਲਬ ਵਾਰਿਸ ਸ਼ਾਹ ਜਿੱਡਾ ਵੱਡਾ ਸ਼ਾਇਰ ਤੇ ਨਹੀਂ ਹੈਗਾ। ਨਹੀਂ, ਤੇ ਇਸ ਵਾਸਤੇ ਉਹ ਤੋਂ ਥੱਲੇ ਹੈ, ਲੇਕਿਨ ਜਿਹੜੇ ਬਹੁਤ ਥੱਲੇ ਆ ਉਹਨਾਂ ਤੋਂ ਉੱਤੇ ਹੈ। ਯਾਨੀ ਇਹ 10-12 ਸ਼ਾਇਰ ਜਿਹੜੇ ਵੱਡੇ ਮੰਨੇ ਜਾਂਦੇ ਨੇ, ਉਹਨਾਂ ਵਿੱਚ ਹਾਸ਼ਿਮ ਸ਼ਾਹ ਦਾ ਵੀ ਨਾਂ ਹੁੰਦਾ ਹੈ। ਇਹ ਦਮੋਦਰ ਦੇ ਲੈਵਲ ਦਾ ਹੋਣਾ। ਹਾਂ, ਤੁਸੀਂ ਆਪਣੀ ਇਮੇਜ ਚ ਲਿਆ ਲਓ ਨਾ, ਜਿਹੜਾ ਤੁਹਾਨੂੰ ਠੀਕ ਲੱਗਦਾ ਹੈ।
ਤੇ ਐਨੀਵੇਜ਼ ਇਹ ਜਿਹੜਾ ਹੈ ਇਹਨੇ ਜਿਹੜਾ ਬਹੁਤ ਸਾਰੇ ਨੇ ਉਹ ਦੋੜੇ ਲਿਖੇ ਨੇ। ਇਹਦੀ ਜ਼ਿੰਦਗੀ ਦੇ ਬਾਰੇ ਚ ਮੈਂ ਚਾਹੁੰਦਾ ਕਿ ਤੁਸੀਂ ਆਪਣਾ ਵਿਕੀਪੀਡੀਆ ਤੋਂ ਪੜ੍ਹ ਲੈਣਾ, ਮੈਂ ਨਾ ਉਹਦੇ ਤੇ ਟਾਈਮ ਲਾਵਾਂ। ਤੇ ਹਾਂਜੀ, ਤੇ ਆਪਣਾ ਇਹਨੇ ਦੋੜੇ ਲਿਖੇ ਨੇ ਬਹੁਤ ਸਾਰੇ, ਇਹਨੇ ਆਪਣਾ ਦਿਉੜੇ ਲਿਖੇ ਨੇ। ਫਿਰ ਇਹਦੇ ਜਿਹੜੇ ਮਸ਼ਹੂਰ ਕਿੱਸੇ ਨੇ ਜਿਹੜੇ ਇਹਨੇ ਲਿਖੇ ਨੇ ਉਹ ਹੈਗਾ ਸੱਸੀ ਪੁੰਨੂ, ਸੋਹਣੀ ਮਹੀਵਾਲ ਤੇ ਇੱਕ ਹੋਰ ਕਿੱਸਾ ਵੱਡਾ, ਜਿਹੜਾ 3 ਵੱਡੇ ਕਿੱਸੇ ਇਹਨੇ ਲਿਖੇ ਨੇ। ਉਹਨਾਂ ਦੀ ਵਜ੍ਹਾ ਤੋਂ ਵੀ ਇਹਦੀ ਬੜੀ ਮਸ਼ਹੂਰੀ ਹੋਈ ਤੇ ਮਸ਼ਹੂਰੀ ਹੈ। ਤੇ ਚਾਹੀਦਾ ਤਾਂ ਸਾਨੂੰ ਇਹ ਸੀ ਕਿ ਕੋਈ ਇਹਦਾ ਕਿੱਸਾ ਪੜ੍ਹਦੇ, ਪਰ ਉਹਦੇ ਲਈ ਵਕਤ ਬਹੁਤ ਚਾਹੀਦਾ ਹੈ, ਉਹ ਅਸੀਂ ਪੜ੍ਹ ਨਹੀਂ ਸਕਦੇ ਇੱਕ ਪੂਰਾ ਕਿੱਸਾ। ਲੇਕਿਨ ਇਸ ਤੋਂ ਮੈਨੂੰ ਇਹ ਖਿਆਲ ਆਇਆ ਕਿ ਜਿਹੜਾ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਬਹੁਤ ਧਿਆਨ ਨਾਲ, ਮਤਲਬ ਰੈਗੂਲਰਲੀ ਪੰਜਾਬੀ ਪੜ੍ਹਨ ਵਾਲੇ ਨਹੀਂ ਹੈ ਜਾਂ ਨਹੀਂ ਸਨ, ਤੇ ਉਹਨਾਂ ਨੂੰ ਕਿੱਸਿਆਂ ਦਾ ਨਹੀਂ ਪਤਾ ਕਿ ਕਿਹੜਾ ਕਿੱਸਾ ਕੀ ਹੈ ਔਰ ਉਹਦੀ ਅਹਿਮੀਅਤ ਕੀ ਹੈ ਜਾਂ ਉਹਦੀ ਸਿਗਨੀਫੀਕੈਂਸ ਕੀ ਹੈ। ਤੇ ਮੈਂ ਸੋਚਦਾ ਸਾਂ ਕਿ ਕਿਸੇ ਇੱਕ ਸਮੈਸਟਰ ਦੇ ਵਿੱਚ ਪੰਜਾਬੀ ਕਿੱਸਿਆਂ ਦੇ ਉੱਤੇ ਕਲਾਸ ਹੋਵੇ, ਜਿਸ 'ਚ ਮੁਖਤਲਿਫ ਪੰਜਾਬੀ ਕਿੱਸਿਆਂ ਦਾ ਸ਼ੁਰੂ ਅਖੀਰ ਦੱਸਿਆ ਜਾਏ ਕਿ ਇਹਦੀ ਸਿਗਨੀਫੀਕੈਂਸ ਕੀ ਹੈ। ਮੈਂ ਤਾਂ ਤੁਹਾਨੂੰ ਕਿਹਾ ਸੀ ਕਿੱਸੇ ਇਜ਼ ਵੈਰੀ ਇੰਪੋਰਟੈਂਟ ਡਾਕਟਰ ਸਾਹਿਬ। ਵਿਦਆਊਟ ਕਿੱਸਾ ਤੁਸੀਂ ਨਹੀਂ ਕਿਸੇ ਵੀ ਜਿਹੜਾ ਹੈਗਾ ਲੋਕਾਂ ਦੀ ਅਸਲੀਅਤ ਜਾਣ ਸਕਦੇ ਨਿੱਜੀ ਜ਼ਿੰਦਗੀ। ਇਹ ਤੇ ਗੱਲ ਤੁਹਾਡੀ ਸਹੀ ਹੈ। ਮੈਂ ਤਾਂ ਹੁਣ ਉਹਨਾਂ ਨੂੰ ਟੇਕਨ ਫਾਰ ਗ੍ਰਾਂਟਡ ਲੈਣਾ ਨਾ, ਲੇਕਿਨ ਉਹ ਟੇਕਨ ਫਾਰ ਗ੍ਰਾਂਟਡ ਲੈ ਕੇ ਦੂਜੇ ਬੰਦੇ ਨੂੰ ਤਾਂ ਸਮਝ ਨਹੀਂ ਨਾ ਆਉਂਦੀ। ਨਹੀਂ ਆਉਂਦੀ। ਤੇ ਇਸ ਵਾਸਤੇ ਅਸੀਂ ਅਗਲੇ ਸਮੈਸਟਰ ਜਾਂ ਉਸ ਤੋਂ ਅਗਲੇ 'ਚ ਜਿਹੜਾ ਉਹ ਕਿੱਸਿਆਂ ਦੇ ਉੱਤੇ ਕਰਾਂਗੇ ਜਾਂ ਕਿਸੇ ਨੂੰ ਕਹਾਂਗੇ ਕਰੇ, ਕਿਉਂਕਿ ਹਾਂਜੀ ਤੁਸੀਂ ਕਰਿਆ ਜੀ। ਮਤਲਬ ਇਹ ਹੈ ਕਿ ਵੈਸੇ ਮੈਂ ਹੁਣ ਲਿਟਰੇਚਰ ਪੜ੍ਹਾ ਕੇ ਹੁਣ ਮੈਨੂੰ ਲੱਗਦਾ ਮੈਂ ਥੱਕ ਗਿਆ। ਤੇ ਨਹੀਂ, ਪਰ ਪੜ੍ਹਨ ਵਾਲੇ ਤਾਂ ਨਵੇਂ ਨੇ ਨਾ। ਪੜ੍ਹਨ ਤੁਸੀਂ ਥੱਕ ਗਏ, ਪਰ ਪੜ੍ਹਨ ਵਾਲੇ ਤਾਂ ਨਵੇਂ ਨੇ ਨਾ, ਉਹ ਸਾਡੇ ਵਾਸਤੇ ਨਵਾਂ। ਅੱਛਾ ਚਲੋ ਫਿਰ ਅੱਜ ਯਾਦ ਕਰੀਏ ਨਾ ਹਾਸ਼ਿਮ ਸ਼ਾਹ ਦਾ। ਇਹ ਉਹਦੇ ਦੋੜੇ ਨੇ। ਅੱਛਾ, ਉਹਦੇ ਰੰਗ ਵਿੱਚ ਮੈਂ ਵੀ ਕਾਫੀ ਦੋੜੇ ਲਿਖੇ ਨੇ, ਔਰ ਮੈਨੂੰ ਪੁੱਛਿਆ ਸੀ ਇੱਕ ਵੱਡੇ ਸ਼ਾਇਰ ਨੇ ਕਿ ਤੂੰ ਇਹ ਹਾਸ਼ਿਮ ਸ਼ਾਹ ਦੇ ਰੰਗ ਵਿੱਚ ਲਿਖੇ ਨੇ। ਮੈਂ ਕਿਹਾ ਹਾਂ ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਕਿਉਂਕਿ ਹੋਰ ਦੋੜੇ ਇੰਨੇ ਅੱਛੇ ਕਿਸੇ ਨੇ ਲਿਖੇ ਹੀ ਨਹੀਂ ਹੈ ਜਿੰਨੇ ਹਾਸ਼ਿਮ ਸ਼ਾਹ ਨੇ ਲਿਖਿਆ। ਚਲੋ ਜੀ, ਪਹਿਲਾ ਦੋੜਾ ਪਹਿਲਾ ਆ ਗਿਆ ਜੀ। ਹਾਂਜੀ। ਨਾ ਕਰ ਹੋਰ ਇਲਾਜ ਤਬੀਬਾ, ਮੈਨੂੰ ਫਰਕ ਨਹੀਂ ਇੱਕ ਤਿਲ ਦਾ। दारू सेक लग जल जाए, जद भड़क उठे दुख दिल दा। माए मगर खरौल इश्क दा, मैनू पलक टकाओ ना मिलदा। हाशिम शौक बतेरा दिल नू, पर हरगिज रिज्क ना हिलदा। ना कर हो इलाज सीगा, हकीम साहब बेद साहब मेरा तुसी हुण होर इलाज ना करो, ਮੈਨੂੰ ਫਰਕ ਨਹੀਂ ਇੱਕ ਤਿਲ ਦਾ। ਮੈਨੂੰ ਤਿਲ ਬਰਾਬਰ ਫਰਕ ਨਹੀਂ ਪੈ ਰਿਹਾ। दारू से लग जल जाए, ਇਹਨੇ ਜਿਹੜਾ दारू ਹੈ, दारू ਦਾ ਮਤਲਬ ਹੈ ਕਿ ਹਾਂਜੀ ਦਵਾਈ ਵੀ ਹੈ, ਦਵਾਈ ਵੀ ਹੋ ਸਕਦੀ ਹੈ। दारू ਦਾ ਮਤਲਬ ਸ਼ਰਾਬ ਵੀ ਹੋ ਸਕਦੀ ਹੈ। दारू ਸੇਕ ਲੱਗ ਜਲ ਜਾਏ, ਕਿ ਜਦੋਂ ਉਹਨੂੰ ਸੇਕ ਲੱਗਦਾ ਹੈ ਤੇ ਉਹ ਸੜ ਜਾਂਦੀ ਹੈ। ਜਦ ਭੜਕ ਉੱਠੇ ਦੁੱਖ ਦਿਲ ਦਾ, ਤੇ ਜਦੋਂ ਦਿਲ ਦਾ ਦਰਦ ਜਿਹੜਾ ਹੈ ਉਹ ਵੀ ਇਸ ਤਰ੍ਹਾਂ ਹੀ ਹੈ ਕਿ ਜਦੋਂ ਭੜਕ ਉੱਠਦਾ ਹੈ ਤੇ ਫਿਰ ਉਹ ਸੜ ਜਾਂਦਾ ਹੈ। ਮਾਏ ਮਗਰ ਹਰੌਲ ਇਸ਼ਕ ਦਾ, ਮਾਏ ਮੇਰੇ ਪਿੱਛੇ ਤੇ ਜਿਹੜਾ ਤੂਫਾਨ ਹੈ ਉਹ ਇਸ਼ਕ ਦਾ ਤੂਫਾਨ ਲੱਗਾ ਹੋਇਆ ਹੈ। ਹਰੌਲ ਦਾ ਮਤਲਬ ਜਿੰਨ ਵੀ ਹੋ ਸਕਦੇ ਨੇ ਤੇ ਤੂਫਾਨ ਵੀ ਹੋ ਸਕਦਾ ਹੈ। ਮਾਏ ਮਗਰ ਹਰੌਲ ਇਸ਼ਕ ਦਾ, ਮੈਨੂੰ ਪਲਕ ਟਿਕਾਓ ਨਾ ਮਿਲਦਾ। ਹਾਸ਼ਿਮ ਸ਼ੌਕ ਬਤੇਰਾ ਦਿਲ ਨੂੰ, ਪਰ ਹਰਗਿਜ਼ ਰਿਜ਼ਕ ਨਾ ਹਿਲਦਾ।
यानी हाशिम दिल नूं ते बड़ा शौक है इश्क दा, दिल दा, ते लेकिन रिज़्क जेड़ा है वो अपनी थां, वो मतलब रिज़्क जेड़ा है ओदी वजह तो कोई बहुत कुछ कर नहीं पाते। हाँ जी, अगे चलो। ਡਾਕਟਰ ਸਾਹਿਬ ਦਵਾ ਦਾਰੂ ਇਕੱਠਾ ਕਿਉਂ ਕਹਿੰਦੇ ਨੇ ਹਮੇਸ਼ਾ? ਦਵਾ ਦਾਰੂ ਜਿੱਦਾਂ ਹੁਣ ਤਬੀਬਾ ਤਾਂ ਦਵਾ ਦਾਰੂ ਇਕੱਠਾ ਹੋ ਗਿਆ, ਮਤਲਬ ਇਨ ਦਾ ਸੈਂਸ ਕਿ ਵੀ वैसे ये सोचने वाली गल है, लेकिन ਜਿਹੜਾ दारू है आम तौर ਤੇ ਜਿਹੜੇ ਨਿਸ਼ਾਂਦੇ ਵਿਛਾਂਦੇ ਸਾਰੇ ਉਬਾਲ ਕੇ ਇਹ ਹਕੀਮ ਲੋਕ ਪਿਉਂਦੇ ਸਨ, ਉਹ ਸੀ ਤੇ ਲਿਕੁਇਡ ਫਾਰਮ ਚ ਹੀ ਹੈ ਨਾ। ਤੇ ਮੇਰਾ ਖਿਆਲ ਹੈ ਕਿ ਜਿਹੜਾ दारू ਦਾ ਲਫ਼ਜ਼ ਸ਼ਰਾਬ ਲਈ ਇਸਤੇਮਾਲ ਹੋਇਆ ਨਾ, ਇਹ ਬਹੁਤ ਬਾਅਦ ਦੇ ਵਿੱਚ ਹੋਇਆ। ਬਲਕਿ ਮੈਂ ਵੀ ਆਪਣੇ ਬਚਪਨ ਚ ਨਹੀਂ ਸੁਣਿਆ ਹੈ ਕਿ ਸ਼ਰਾਬ ਨੂੰ दारू ਕਹਿੰਦੇ ਹੋਣ। ਇਹ ਬਹੁਤ ਹੀ ਇਹ ਨਾ ਮਾਈ ਮਦਰ, ਮੇਰੇ ਮਾਂ ਦੀ ਜਿਹੜੀ ਨਾਨੀ ਸੀ ਉਹ ਹਮੇਸ਼ਾ ਏਦਾਂ ਉਹ ਬਿਲੀਵ ਕਰਦੇ ਸੀ ਏਦਾਂ ਹਕੀਮ ਦੀਆਂ ਚੀਜ਼ਾਂ ਚ। ਸੋ ਉਹ ਹਮੇਸ਼ਾ ਦਵਾ ਦਾਰੂ, ਆਲਵੇਜ਼ ਦਵਾ ਦਾਰੂ। ਉਹਨਾਂ ਦਾ ਉਹਨਾਂ ਦੀ ਜਿਹੜੀ ਪਾਇਸ ਲੇਡੀ ਸੀ, ਉਹਨਾਂ ਦਾ ਦਾਰੂ ਦਾ ਅਦਰ ਦੂਜੇ ਦਾਰੂ ਦਾ ਤਾਂ ਪਤਾ ਵੀ ਨਹੀਂ ਹੋਣਾ। ਸੋ ਦਵਾ ਦਾਰੂ ਵਾਸ ਮੈਡੀਸਨ। ਹਾਂਜੀ ਹਾਂਜੀ, ਇੱਥੇ ਦੇਖੋ ਦਵਾ ਤੇ ਮਤਲਬ ਜਿਹੜੀ ਹੈ ਮੈਡੀਸਨ ਹੈ। ਹਾਂ, ਦਵਾ ਜਿਹੜੀ ਹੈ ਦਵਾ, ਉਹ ਐਗਜ਼ੈਕਟਲੀ ਉਹਦਾ ਲਿਟਰਲ ਮੀਨਿੰਗ ਹੈ ਮੈਡੀਸਨ। ਤੇ ਉਹਦੇ ਨਾਲ दारू ਲਾਤਾ, दारू ਜਿਹੜੇ ਲਿਕੁਇਡ ਜਿਹੜੇ ਨਾਲ ਚੱਲ ਦਿੱਤੇ ਜਾਂਦੇ ਸਨ ਜੀ। ਅੱਛਾ ਡਾਕਟਰ ਸਾਹਿਬ, ਇਹ ਵੀ ਹੋ ਸਕਦਾ ਕਿ ਜਿਹੜੀ ਅਸਲੀ ਐਕਚੁਅਲੀ ਦੁਆ ਆ, ਕਿਸੇ ਦੇ ਕੋਲ ਦੁਆ ਕਰਨੀ, ਹਾਂਜੀ ਰੱਬ ਦੇ ਕੋਲ ਦੁਆ ਕਰਨੀ ਆ ਤੇ ਨਾਲ दारू ਕਰਨਾ, ਨਾਲ ਉਹ ਦੋਵੇਂ ਕਰੋ, ਪ੍ਰੇਅਰ ਵੀ ਕਰੋ ਔਰ ਦਵਾਈ ਵੀ ਲਓ। ਹਾਂਜੀ ਹਾਂਜੀ ਹਾਂਜੀ। अच्छा अगे चलो। साबित हो जिस दर्स इश्क दे, लिया सिर्फ हकीकत बाड़ा, हो बेजार गया सब इल्मों अते तस्बीह रही न माला, ना वो सुगड़ न मूर्ख होया, अनपढ़िया पंथ नराला, उन पढ़िया अर्थ नराला, हाशिम रोज इबादत कोलों इन्ने मतलब लिया सो खाला। अच्छा जी, साबित हो जिस दर्स इश्क दे, ਜਿਹੜਾ ਸਾਬਤ ਸੀਗਾ, ਜਿਹੜਾ ਪੱਕਾ ਸੀ ਆਪਣੇ ਅਮਲਾਂ ਦੇ ਵਿੱਚ, ਕਮਿਟਡ, ਹਾਂਜੀ ਕਮਿਟਡ ਸੀ, ਉਹਨੇ ਇਸ਼ਕ ਦਾ ਸਬਕ ਲਿਆ। ਦਰਸ ਦਾ ਮਤਲਬ ਹੈ ਸਬਕ, ਲੈਸਨ। ਇਸ਼ਕ ਦੇ ਲਿਆ ਸਿਰਫ ਹਕੀਕਤ ਵਾਲਾ, ਉਹਨੇ ਸਿਰਫ ਉਹਦੇ ਚੋਂ ਜਿਹੜੀ ਪਿਓਰ ਰੀਅਲ ਸੀ, ਰੀਅਲ ਚੀਜ਼ ਸੀ, ਉਹਦਾ ਸਬਕ ਲਿਆ। ਉਹ ਬੇਜ਼ਾਰ ਗਿਆ ਸਭ ਇਲਮੋਂ, बेजार का मतलब है अक गया, वो सारे इल्मां तो ही अक गया। ठीक है। अते तस्बीह रही ना माला, ना उन्हें ओदी तस्बीह भी मुक गई तो ओदी माला जो हिंदू सी तो माला भी गई। ना वो सुगड़ ना मूर्ख होया, ना ही तो वो बहुत ज्यादा सियाणिया च गिनिया जान लग पिया, ते ना ही वो मूर्खा भी गिनिया गया। इन पढ़िया पंथ नाला, उन्हें ऐसा पंथ पढ़िया सी, ऐसी उन्हें आइडियालॉजी पढ़ी सी कि जिहदे विच मैनूं पढ़ के ना तो ये कह सकते हो कि ये बहुत सुगड़ हो गया, सियाणा हो गया, ते ना ही ये कह सकते हो कि ये मूर्ख हो गया। वो किसी कैटेगरी च आउंदा ही नहीं है। हाशिम जोद इबादत कोलों इन्हें मतलब लिया सुखाड़ा। हाशिम उन्हें जोद का मतलब भी इबादत ही होंदा है। इबादत कोलों उन्हें मतलब लिया सुखाड़ा, उन्हें उदा सौखा मतलब लिया। चलो जी अगे। की मतलब बनया डॉक्टर साहब सारी दा? ਇਹਦਾ मतलब ਇਹ ਬਣਿਆ ਕਿ ਜਿਹੜਾ ਆਸ਼ਿਕ ਹੈ ਉਹ ਜਿਹੜਾ ਪੰਥ ਅਪਣਾਉਂਦਾ ਹੈ, ਦੇਖੋ ਜੀ ਉਹ ਰਿਚੁਅਲਸ ਤਾਂ ਨਹੀਂ ਨਾ ਕਰਦਾ, ਨਹੀਂ ਕਰਦਾ ਨਾ। ਜਿਵੇਂ ਬੁੱਲੇ ਸ਼ਾਹ ਕਹਿੰਦਾ ਹੈ ਕਿ ਜਾਂ ਜਿਹੜੇ ਮੱਥੇ ਟੇਕਦੇ ਨੇ ਉਹਨਾਂ ਨੂੰ ਵੀ ਕੁਝ ਨਹੀਂ ਮਿਲਦਾ, ਇਹ ਜਿਹੜੇ ਜੰਗਲ ਜਾ ਕੇ ਤੇ ਭੁੱਖ ਕੱਟਦੇ ਨੇ, ਇਹ ਵੀ ਆਪਣੇ ਜਿਸਮ ਨੂੰ ਥਕਾਉਣ ਵਾਲੀ ਗੱਲ ਹੈ। ਇਹ ਸਾਰੀਆਂ ਜਿਹੜੀਆਂ ਰਿਚੁਅਲਸ ਨੇ, ਇਹਨਾਂ ਦੇ ਨਾਲ ਕੱਖ ਨਹੀਂ ਹੁੰਦਾ, ਹਾਲਾਂਕਿ ਤੁਸੀਂ ਖੱਪ ਕੇ ਮਰ ਜਾਂਦੇ ਹੋ। ਠੀਕ ਹੈ ਨਾ? ਯਾਨੀ ਕਿ ਜਿਹੜਾ ਅਸਲੀ ਆਸ਼ਿਕ ਹੈ ਜਾਂ ਅਸਲੀ ਰੱਬ ਦਾ ਆਸ਼ਿਕ ਹੈ, ਉਹ ਆਪਣਾ ਰਸਤਾ ਆਪ ਬਣਾਉਂਦਾ, ਉਹਨੂੰ ਕੋਈ ਦਿਖਾ ਨਹੀਂ ਸਕਦਾ। ਹਾਂਜੀ, ਦਿਖਾ ਨਹੀਂ ਸਕਦਾ।
ਔਰ ਦੂਜਾ ਉਹਦਾ ਰਸਤਾ ਜਿਹੜਾ ਹੈ ਉਹ ਉਹਨੂੰ ਹਾਂ ਉਹ ਕਿਸੇ ਵੀ ਕੈਟੇਗਰੀ ਚ ਨਹੀਂ ਹੁੰਦਾ। ਚਲੋ ਜੀ ਅੱਗੇ। ਇਹ ਵੀ ਚੰਗਾ ਹੈਗਾ, ਵੈਸੇ ਮੇਰਾ ਫੇਵਰੇਟ ਹੈ। ਕਾਬਲ ਕਦਰ ਮਸ਼ੂਕ ਜੇ ਹੋਵੇ ਤਾਂ ਆਸ਼ਿਕ ਨੂੰ ਲੈ ਕਰਦਾ, ਸਾਬਤ ਚਸ਼ਮ ਰਹੇ ਦਿਲਬਰ ਦੀ ਤਾਂ ਵੇਖ ਆਸ਼ਿਕ ਜਲ ਮਰਦਾ। ਇੱਕ ਚਾਹੇ ਇੱਕ ਮੂਲ ਨਾ ਚਾਹੇ ਉਹ ਹਰਗਿਜ਼ ਨਿਉ ਨਾ ਸਰਦਾ। ਹਾਸ਼ਮ ਮੂਲ ਮਰੇ ਨਾ ਸਿਪਾਹੀ ਜਿੱਥੇ ਕਦਰ ਨਹੀਂ ਕੋਈ ਕਰਦਾ। ਮਤਲਬ ਬਾਈ ਦਾ ਵੇ ਜਿਹੜਾ ਹਾਸ਼ਮ ਸ਼ਾਹ ਸੀ, ਇਹਨੂੰ ਰਣਜੀਤ ਸਿੰਘ ਦੇ ਦਰਬਾਰ ਵੱਲੋਂ ਜਿੰਨਾ ਚਿਰ ਤੱਕ ਰਣਜੀਤ ਸਿੰਘ ਰਿਹਾ ਉਹਨਾਂ ਚਿਰ ਵਜ਼ੀਫਾ ਮਿਲਦਾ ਸੀਗਾ। ਇਹਨੂੰ ਰਣਜੀਤ ਸਿੰਘ ਦਾ ਦਰਬਾਰੀ ਸ਼ਾਇਰ ਵੀ ਕਿਹਾ ਜਾਂਦਾ ਹੈ। ਹਾਂਜੀ। ਕਾਬਲ ਕਦਰ ਮਸ਼ੂਕ ਜੇ ਹੋਵੇ, ਮਤਲਬ ਜੇ ਵਰਥਵਾਈਲ ਜਿਹੜਾ ਕਦਰ ਦੇ ਕਾਬਲ ਹੋਵੇ, ਜੇ ਕਦਰ ਦੇ ਕਾਬਲ ਮਸ਼ੂਕ ਹੋਵੇ, ਮਹਿਬੂਬ ਹੋਵੇ ਤਾਂ ਆਸ਼ਿਕ ਨੂੰ ਲੈ ਕਰਦਾ। ਫਿਰ ਆਸ਼ਿਕ ਜਿਹੜਾ ਹੈ ਉਹ ਤਰ ਜਾਂਦਾ ਹੈ, ਮਤਲਬ ਉਹ ਐਲੀਵੇਟ ਹੋ ਜਾਂਦਾ ਹੈ, ਉਹ ਬੇੜੀ ਪਾਰ ਉਹਦੀ ਹੁੰਦੀ ਹੈ। ਇਹਦੇ ਵਿੱਚ ਦੇਖੋ ਕਿ ਜਿਹੜੀ ਖਾਸ ਗੱਲ ਇਹ ਹੈ ਕਿ ਜਿਹੜੀ ਅਸੀਂ ਸਾਰੇ ਪੜ੍ਹਨੇ ਆ ਤੇ ਉਹ ਇਹੋ ਹੀ ਹੈ, ਜਿਹੜਾ ਆਸ਼ਿਕ ਹੈ ਉਹਦਾ ਰੋਲ ਕੀ ਹੁੰਦਾ ਹੈ, ਯਾਨੀ ਉਹਨਾਂ ਦੀ ਹਸਤੀ ਬਣਨ ਦੇ ਵਿੱਚ। ਇੱਥੇ ਜਿਹੜੀ ਨਵੀਂ ਗੱਲ ਹੈ ਉਹ ਇਹ ਹੈ ਕਿ ਮਸ਼ੂਕ ਵੀ ਕਾਬਿਲ ਕਦਰ ਹੋ ਸਕਦਾ। ਜੇ ਮਸ਼ੂਕ ਭੈੜਾ ਹੋਵੇ ਇਹਦਾ ਮਤਲਬ ਹੈ ਕਿ ਆਸ਼ਿਕ ਨੂੰ ਕੁਝ ਨਹੀਂ ਉਹਦੇ ਚੋਂ ਖੱਟੀ ਹੋਣੀ। ਤੇ ਜੇ ਮਾਸ਼ੂਕ ਜਿਹੜਾ ਉਹ ਵੀ ਕਿਸੇ ਲਾਇਕ ਹੋਵੇ ਤੇ ਫਿਰ ਆਸ਼ਿਕ ਵੀ ਤਰ ਜਾਂਦਾ ਉਹਦੇ ਨਾਲ। ਠੀਕ ਹੈ ਨਾ ਜੀ। ਇਹ ਬਹੁਤ ਰੇਅਰ ਥੀਮ ਹੈ ਇਹਦੇ ਵਿੱਚ। ਸਾਬਤ ਡਾਕਟਰ ਸਾਹਿਬ ਇਹ ਜਿਹੜਾ ਇਹ ਜਿਹੜਾ ਮਸ਼ੂਕ ਕਿਹਨੂੰ ਕਹਿ ਰਿਹਾ? ਇਹ ਰੱਬ ਨੂੰ ਕਹਿ ਰਿਹਾ ਆ ਜਾਂ ਕਿਸੇ ਮੁਰਸ਼ਿਦ ਨੂੰ ਕਹਿ ਰਿਹਾ ਆ ਕਿ ਵਾਕਈ ਮਸ਼ੂਕ ਕੋਈ ਵੀ ਹੋ ਸਕਦਾ। ਅੱਛਾ। ਮਾਸ਼ੂਕ ਔਰਤ ਵੀ ਹੋ ਸਕਦੀ ਹੈ, ਮਸ਼ੂਕ ਰੱਬ ਵੀ ਹੋ ਸਕਦਾ, ਮਸ਼ੂਕ ਦਰਖਤ ਵੀ ਹੋ ਸਕਦਾ। ਅੱਛਾ। ਸਾਬਤ ਚਸ਼ਮ ਰਹੇ ਦਿਲਬਰ ਦੀ, ਅਗਰ ਦਿਲਬਰ ਜਿਹੜਾ ਹੈ ਉਹਦੀ ਜਿਹੜੀ ਅੱਖ ਹੈ ਉਹ ਸਾਬਤ ਰਹੇ, ਯਾਨੀ ਟਿਕਾਣੇ ਤੇ ਰਵੇ, ਤਾਂ ਵੇਖ ਆਸ਼ਿਕ ਜਲ ਮਰਦਾ। ਤੇ ਫੇਰ ਤੁਸੀਂ ਵੇਖੋ ਕਿ ਫੇਰ ਤਾਂ ਹੀ ਆਸ਼ਿਕ ਜਿਹੜਾ ਹੈ ਉਹਦੇ ਉੱਤੇ ਸੜ ਕੇ ਮਰਦਾ, ਜੇ ਉਹਦੀ ਜਿਹੜੀ ਚਸ਼ਮ ਹੈ, ਅੱਖ ਜਿਹੜੀ ਹੈ ਉਹ ਸਾਬਤ ਹੋ। ਇੱਕ ਚਾਹੇ ਇੱਕ ਮੂਲ ਨਾ ਚਾਹੇ, ਜੇ ਇੱਕ ਪਾਸੇ ਇਸ਼ਕ ਹੋਵੇ, ਇੱਕ ਚਾਹੁੰਦਾ ਹੋਵੇ ਤੇ ਇੱਕ ਨਾ ਚਾਹੁੰਦਾ ਹੋਵੇ, ਆਸ਼ਿਕ ਚਾਹੁੰਦਾ ਹੋਵੇ ਮਾਸ਼ੂਕ ਨਾ ਚਾਹੁੰਦਾ ਹੋਵੇ, ਉਹ ਹਰਗਿਜ਼ ਨਿਉ ਨਾ ਸਰਦਾ। ਨਿਉ ਦਾ ਮਤਲਬ ਵੀ ਹੈਗਾ ਇਸ਼ਕ ਮੁਹੱਬਤ। ਉਹ ਸਰਦਾ ਦਾ ਮਤਲਬ ਅਫੋਰਡੇਬਲ, ਨੇਪਰੇ ਨਹੀਂ ਚੜਦਾ। ਹਾਂ, ਉਹ ਨੇਪਰੇ ਨਹੀਂ ਚੜਦਾ। ਨਹੀਂ ਨੇਪਰੇ ਨਹੀਂ, ਉਹ ਆਪਣਾ ਜਿਹੜਾ ਨਾ ਉਹ ਐਸਾ ਤਲਕ ਹੁੰਦਾ ਹੈ ਕਿ ਜਿਹੜਾ ਕੋਈ ਅਫੋਰਡ ਨਹੀਂ, ਵਾਇਬਲ ਨਹੀਂ ਹੈ, ਉਹ ਵਾਇਬਲ ਨਹੀਂ। ਸਮਝ ਆ ਗਈ, ਵਾਇਬਲ। ਹਾਂਜੀ, ਇਹ ਵੀ ਬਹੁਤ ਅੱਛੀ ਲਾਈਨ ਹੈ, ਕਿਉਂਕਿ ਬਹੁਤ ਹੀ ਸ਼ਾਇਰ ਜਿਹੜੇ ਨੇ ਉਹ ਆਸ਼ਿਕ ਨੂੰ ਤੇ ਮੰਨਦੇ ਨੇ ਕਿ ਉਹ ਪ੍ਰੋਐਕਟਿਵ ਹੈ ਤੇ ਮਾਸ਼ੂਕ ਨੂੰ ਮੰਨਦੇ ਨੇ ਕਿ ਉਹ ਪੈਸਿਵ ਹੈ। ਲੇਕਿਨ ਹਾਸ਼ਿਮ ਸ਼ਾਹ ਇੱਥੇ ਇਹ ਕਹਿ ਰਿਹਾ ਹੈ ਕਿ ਦੋਵੇਂ ਪ੍ਰੋਐਕਟਿਵ ਹੋਣ ਤੇ ਗੱਲ ਬਣਦੀ ਹੈ, ਇੱਕ ਦੇ ਪ੍ਰੋਐਕਟਿਵ ਹੋਣ ਨਾਲ ਗੱਲ ਨਹੀਂ ਬਣਦੀ। ਹਾਸ਼ਿਮ ਮੂਲ ਮਰੇ ਨਾ ਸਿਪਾਹੀ, ਸਿਪਾਹੀ ਜਿਹੜੇ ਨੇ ਫੌਜ ਦੇ ਉਹ ਜਾਨ ਨਹੀਂ ਦਿੰਦੇ ਜਿੱਥੇ ਕਦਰ ਨਹੀਂ, ਜਿਨ੍ਹਾਂ ਦੀ ਕਦਰ ਨਹੀਂ ਨਾ ਕਰਦੇ ਉਹਨਾਂ ਦੇ ਹਾਕਮ, ਉਹ ਉਹਨਾਂ ਲਈ ਜਾਨ ਵੀ ਨਹੀਂ ਦਿੰਦੇ। ਚਲੋ ਜੀ, ਮਤਲਬ ਹਰ ਚੀਜ਼ ਇਜ਼ ਗਿਵ ਐਂਡ ਟੇਕ, ਹਰ ਚੀਜ਼ ਇਜ਼ ਗਿਵ ਐਂਡ ਟੇਕ। It has to be both ways. ਅੱਛਾ ਡਾਕਟਰ ਸਾਹਿਬ, ਇੱਕ ਦੱਸੋ ਕਿ ਜਿਹੜਾ ਇੱਕ ਦੋੜੇ ਦੇ ਅੰਦਰ ਇੱਕੋ ਹੀ ਆਈਡੀਆ ਜਿਹੜਾ ਉਹਨੂੰ ਡਿਵੈਲਪ ਕੀਤਾ ਹੁੰਦਾ ਕਿ ਮਲਟੀਪਲ ਆਈਡੀਆਜ਼ ਵੀ ਹੋ ਸਕਦੇ ਆ? ਨਹੀਂ, ਦੋੜੇ ਵਿੱਚ ਆਮ ਤੌਰ ਤੇ ਇੱਕ ਹੀ ਹੁੰਦਾ ਹੈ ਤੇ ਲੇਕਿਨ ਮਲਟੀਪਲ ਵੀ ਹੋ ਸਕਦੇ ਨੇ, ਲੇਕਿਨ ਮਲਟੀਪਲ ਘੱਟ ਹੁੰਦੇ। ਚਲੋ ਅੱਗੇ। ਅੱਛਾ,
ਮੂਰਖ ਲੋਕ ਸਦਾ ਸੁਖ ਸੌਂਦੇ ਅਤੇ ਇਹ ਰਾਜ਼ ਨਹੀਂ ਹੈ ਰੋਜ਼ ਹੈ, ਅਤੇ ਰੋਜ਼ ਕਮਾਵਣ ਪੈਸਾ, ਨਾ ਕੁਝ ਨੀਚ ਨਾ ਊਚ ਪਛਾਨਣ, ਅਤੇ ਪ੍ਰੇਮ ਨਾ ਜਾਣਨ ਕੈਸਾ। ਹਾਸ਼ਮ ਸ਼ਾਲਾ, ਸ਼ਾਹ ਨਹੀਂ ਹੈ, ਲਾਵਲ ਫਲਾ ਵੀ ਹੋਣਾ ਚਾਹੀਦਾ। ਸ਼ਾਲਾ ਨਿਜ ਹੋਵੇ ਚਤਰਾਈ, ਸਾਨੂੰ ਖਾਰ ਕੀਤਾ ਤੁਧ ਕੈਸਾ ਐਸਾ। ਹਾਸ਼ਮ ਕਾਟ ਪ੍ਰੇਮ ਕਰਿੰਦਾ, ਜਿਸ ਹੋਸ਼ ਹੋਵੇ ਜੈਸਾ। ਇਹ ਦੇਖੋ ਫਿਰ ਉਹੀ ਥੀਮ ਹੈਗੀ ਹੈ। ਮੂਰਖ ਲੋਕ ਸਦਾ ਸੁਖ ਸੌਂਦੇ, ਜਿਹੜੇ ਬੇਵਕੂਫ ਲੋਕ ਨੇ ਉਹ ਤੇ ਸਦਾ ਹੀ ਬੜੇ ਸੁੱਖ ਨਾਲ ਸੌਂਦੇ ਨੇ, ਅਤੇ ਰੋਜ਼ ਕਮਾਉਣ ਪੈਸਾ, ਤੇ ਬਸ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਪੈਸਾ ਕਮਾਉਣ ਤੇ ਹੀ ਹੁੰਦਾ ਹੈ, ਤੇ ਪੈਸਾ ਕਮਾ ਕੇ ਸੁੱਖ ਨਾਲ ਸੌਂ ਜਾਂਦੇ ਨੇ। ਨਾ ਕੁਝ ਊਚ ਨਾ ਨੀਚ ਪਛਾਣਨ, ਉਹਨਾਂ ਨੂੰ ਊਚ ਨੀਚ ਦਾ ਕੋਈ ਪਤਾ ਨਹੀਂ, ਅਪਰ ਡਾਊਨ ਦਾ ਕੋਈ ਪਤਾ ਨਹੀਂ, ਅਤੇ ਪ੍ਰੇਮ ਨਾ ਜਾਣਨ ਕੈਸਾ, ਤੇ ਨਾ ਹੀ ਉਹਨਾਂ ਨੂੰ ਮੁਹੱਬਤ ਦਾ ਕੋਈ ਪਤਾ ਹੈ ਕਿ ਪ੍ਰੇਮ ਕੀ ਹੁੰਦਾ ਹੈ। ਸ਼ਾਲਾ ਨਿਜ ਹੋਵੇ ਚਤਰਾਈ, ਸ਼ਾਲਾ ਫਰ ਖੁਦਾ ਦੇ ਵਾਸਤੇ ਹੋ ਜਾਵੇ ਇੰਜ, ਹੋਵੇ ਚਤਰਾਈ, ਯਾਨੀ ਚਤਰਾਈ ਜਿਹੜੀ ਹੈ ਉਹ ਵਿਕੜਨੈਸ ਹੈ ਨਾ, ਤੇ ਮਤਲਬ ਸਾਨੂੰ ਚਤਰਾਈ ਨਾ ਹੋਵੇ, ਇਹਦਾ ਮਤਲਬ ਇਹ ਹੈ ਇਸ ਅੱਧੀ ਲਾਈਨ ਦਾ। ਸ਼ਾਲਾ ਨਿਜ ਹੋਵੇ ਚਤਰਾਈ, ਸਾਨੂੰ ਖਾਰ ਕੀਤਾ, ਜਿਹੜੀ ਚਤਰਾਈ ਹੈ ਉਹਨੇ ਸਾਨੂੰ ਬਹੁਤ ਹਾਰ ਕੀਤਾ ਹੈ। ਤੇ ਹਾਸ਼ਮ ਕਾਟ ਪ੍ਰੇਮ ਕਰੇਂਦਾ, ਹਾਸ਼ਮ ਜਿਹੜੀ ਮੁਹੱਬਤ ਹੈ ਇਸ਼ਕ ਹੈ ਉਹਦੀ ਕਾਟ ਉਂਝੀ ਹੁੰਦੀ ਹੈ ਜਿਸ ਹੋਸ਼ ਹੋਵੇ ਜੈਸਾ, ਜਿਹਦੇ ਵਿੱਚ ਜਿੰਨੀ ਹੋਸ਼ ਹੈ ਉਨੀ ਕਾਟ ਹੋਏਗੀ। ਹੁਣ ਤੁਸੀਂ ਇਹਦੇ ਵਿੱਚ ਵੀ ਵੇਖ ਲਓ ਕਿ ਇਹ ਜਿਹੜਾ ਇਸ਼ਕ ਦਾ ਇੱਕ ਰਿਲੇਟਿਵਲੀ ਡਿਫਰੈਂਟ ਆਸਪੈਕਟ ਦੱਸ ਰਿਹਾ ਹੈ, ਕਿਉਂਕਿ ਆਮ ਤੌਰ ਤੇ ਜਿਹੜਾ ਆਸ਼ਿਕ ਮਸ਼ੂਕ ਦਾ ਤਲਕ ਹੈ ਉਹਦੇ ਵਿੱਚ ਇਹ ਕੋਈ ਨਹੀਂ ਜ਼ਿਕਰ ਕਰਦਾ ਕਿ ਕਿਹਦੇ ਵਿੱਚ ਕਿੰਨਾ ਹੋਸ਼ ਹੈ ਤੇ ਕਿਹਦੇ ਕਿੰਨਾ ਵਿੱਚ ਨਹੀਂ ਹੈ। ਲੇਕਿਨ ਇਹ ਹੈ ਕਿ ਜਿਹੜੇ ਮਤਲਬ ਬਾਰਿਸ਼ ਹੈ ਉਹ ਤੇ ਮੰਨਦਾ ਹੈ ਨਾ ਇਸ ਗੱਲ ਨੂੰ ਕਿ ਜਿੰਨਾ ਵੀ ਕਿਸੇ ਚ ਹੋਸ਼ ਹੋਵੇ ਉਹਦਾ ਇਸ਼ਕ ਉਹੋ ਜਿਹਾ ਹੀ ਹੁੰਦਾ ਹੈ, ਉਹ ਨਹੀਂ ਮਕਬੂਲ ਹੁੰਦਾ। ਹਾਂਜੀ ਹਾਂਜੀ। ਤੇ ਸਰ ਚਤੁਰਾਈ ਜਿਹੜੀ ਹੈ, ਸਰ ਚਤੁਰਾਈ ਜਿਹੜੀ ਆ ਇਹ ਕਨਿੰਗਨੈਸ ਹੈਗੀ ਹੈ ਕਿ ਇਲਮ ਹੈਗਾ? ਆਈ ਮੀਨ ਚਤੁਰਾਈ ਕਨਿੰਗਨੈਸ ਹੈ, ਔਰ ਇਹਦੇ ਨੈਗੇਟਿਵ ਹੈ ਨੇ। ਹਾਂ ਚਲੋ ਜੀ ਅੱਗੇ। ਨਹੀਂ ਅੱਛਾ ਤੈਨੂੰ, ਅੱਛਾ ਹੁਣ ਇਹ ਆ ਗਿਆ ਅਗਲਾ, ਤੈਨੂੰ ਹੁਸਨ ਖਰਾਬ ਕਰੇਂਦਾ। ਇੱਕ ਮਿੰਟ ਡਾਕਟਰ ਸਾਹਿਬ, ਇੱਕ ਮਿੰਟ ਪਿੱਛੇ ਜਾਓ, ਇੱਕ ਮਿੰਟ ਪਿੱਛੇ ਜਾਓ। ਹਾਂ ਜਿਹੜੇ ਇੱਕ ਮਿੰਟ ਸੌਰੀ, ਇਹ ਜਿਹੜਾ ਮੂਰਖ ਲੋਕ ਸਦਾ ਸੁਖ ਸੌਂਦੇ, ਇਹਦਾ ਮਤਲਬ ਕਿ ਵੀ ਜਿਹੜੇ ਕਿ ਵੀ ਕਮ ਅਕਲ ਵਾਲੇ ਲੋਕ ਨੇ ਉਹ ਆਪਣੀ ਜ਼ਰੂਰਤ ਰੋਜ਼ਮਰਾ ਦੀ ਜ਼ਿੰਦਗੀ ਖਾਂਦੇ ਨੇ, ਆਪਣੀ ਪੂਰੀ ਕਰ ਰਹੇ ਨੇ। ਜਦ ਤੁਹਾਨੂੰ ਅਗਲੀ ਇੰਟੈਲੀਜੈਂਸ ਆਉਂਦੀ ਹੈ ਉਹ ਫਿਰ ਇਹ ਬਾਕੀ ਦਾ ਕੰਮ ਉਹ ਕਰਦੇ ਨੇ ਨਾ, ਜਿਹੜੇ ਉਹਨਾਂ ਨੂੰ ਬੁਰਾ ਤੇ ਨਹੀਂ ਆਖਿਆ। ਮੂਰਖ ਲੋਕ ਇਜ਼ ਨਾਟ ਨੈਸੈਸਰਲੀ ਕਿ ਸਟੂਪਿਡ ਪੀਪਲ, ਕਿ ਜਿਹੜੇ ਸਿੰਪਲ ਲੋਕ। ਇਹ ਹੈ ਕਿ ਮੂਰਖ ਤੋਂ ਮਤਲਬ ਇਹ ਹੈ ਕਿ ਸਿੰਪਲ ਮਤਲਬ ਕਿ ਆਮ ਲੋਕ। ਬਿਲਕੁਲ ਬਿਲਕੁਲ। ਚਲੋ ਥੈਂਕਸ। ਮਤਲਬ ਖਲਕਤ ਜਿਹੜੀ ਹੈ ਉਹਦੀ ਕੋਈ ਡਿਨੰਸੀਏਸ਼ਨ ਨਹੀਂ ਕੀਤੀ ਗਈ ਇਹਦੇ ਚ। ਅੱਛਾ ਜੀ, ਤੈਨੂੰ ਹੁਸਨ ਖਰਾਬ ਕਰੇਂਦਾ ਅਤੇ ਮੈਨੂੰ ਸਮਝ ਸਤਾਇਆ, ਜਿਉਂ-ਜਿਉਂ ਆਨ ਹੁਸਨ ਦੀ ਸਮਝਾਂ ਮੈਨੂੰ ਉੱਠਦਾ ਸੂਲ ਸਵਾਇਆ। ਸਮਝੇ ਦਰਦ ਡਿਠੇ ਸਭ ਦੁਖੀਏ, ਜਿਨ੍ਹਾਂ ਸਮਝ ਦੁੱਖ ਲਾਇਆ। ਆਤਿਸ਼ ਸਮਝ ਜਿਨ੍ਹਾਂ ਵਿੱਚ ਹਾਸ਼ਮ, ਉਹਨਾਂ ਆਪਣਾ ਆਪ ਜਲਾਇਆ। ਕਿ ਤੈਨੂੰ ਯਾਨੀ ਮਸ਼ਹੂਰ ਨੂੰ ਕਹਿ ਰਿਹਾ ਕਿ ਤੈਨੂੰ ਤੇ ਹੁਸਨ ਖਰਾਬ ਕਰਦਾ ਹੈ, ਤੈਨੂੰ ਤੇ ਤੇਰੀ ਬਿਊਟੀ ਖਰਾਬ ਕਰਦੀ ਹੈ, ਅਤੇ ਮੈਨੂੰ ਸਮਝ ਸਤਾਇਆ, ਤੇ ਮੈਨੂੰ ਕਾਂਸ਼ੀਅਸਨੈਸ ਜਿਹੜਾ ਹੈ ਮੇਰਾ, ਸਮਝ ਜਿਹੜੀ ਹੈ, ਸੁਰਤ ਜਿਹੜੀ ਹੈ, ਕਾਂਸ਼ੀਅਸਨੈਸ ਜਿਹੜਾ ਹੈ ਉਹ ਬਹੁਤ ਸਤਾ ਰਹੀ ਹੈ। ਜਿਉਂ-ਜਿਉਂ ਆਨ ਹੁਸਨ ਦੀ ਸਮਝਾਂ, ਆਨ ਦਾ ਮਤਲਬ ਹੈ ਸ਼ਾਨ, ਚਮਕ ਵਗੈਰਾ ਵਗੈਰਾ। ਜਿਉਂ-ਜਿਉਂ ਹਾਂਜੀ, ਜਿਉਂ-ਜਿਉਂ ਆਨ ਹੁਸਨ ਦੀ ਸਮਝਾਂ, ਜਿਵੇਂ-ਜਿਵੇਂ ਮੈਂ ਹੁਸਨ ਦੀ
ਜਿਹੜੀ ਚਾਨਣ ਹੈ ਉਹਨੂੰ ਮੈਂ ਸਮਝਣਾ ਹੈ, ਮੈਨੂੰ ਉੱਠਦਾ ਸੂਲ ਸਵਾਇਆ। ਉਵੇਂ ਉਵੇਂ ਮੇਰੀ ਜਿਹੜਾ ਤਕਲੀਫ ਦਰਦ ਹੈ, ਸੂਲ ਜਿਹੜਾ ਪੀੜ ਜਿਹੜੀ ਹੈ ਉਹ ਵੱਧਦੀ ਜਾਂਦੀ ਹੈ। ਸਮਝੇ ਦਰਦ ਡਿਠੇ ਸਭ ਦੁਖੀਏ। ਅਸੀਂ ਜਿਹੜੇ ਦੁਖੀਏ ਨੇ ਉਹਨਾਂ ਸਾਰਿਆਂ ਨੂੰ ਵੇਖਿਆ, ਜਿਨ੍ਹਾਂ ਸਮਝ ਦੁੱਖ ਲਾਇਆ। ਉਹਨਾਂ ਨੇ ਪਹਿਲੇ ਉਹਨਾਂ ਨੂੰ ਸਮਝ ਨੇ ਦੁੱਖ ਲਾਇਆ। ਮਤਲਬ ਇਹ ਹੈ ਕਿ ਉਹ ਕੋਈ ਬੇਸਮਝ ਲੋਕ ਨਹੀਂ ਹੈਗੇ, ਉਹ ਸਮਝ ਦੀ ਵਜ੍ਹਾ ਤੋਂ ਉਹਨਾਂ ਨੂੰ ਦੁੱਖ ਲੱਗਾ ਹੈ। ਆਤਿਸ਼ ਸਮਝ ਜਿਨ੍ਹਾਂ ਵਿੱਚ ਹਾਸ਼ਮ ਜਿਨ੍ਹਾਂ ਵਿੱਚ ਅੱਗ ਹੁੰਦੀ ਹੈ ਉਹੀ ਸੜਦੇ ਨੇ। ਉਹਨਾਂ ਆਪਣਾ ਆਪ ਜਲਾਇਆ। ਮਤਲਬ ਹੁਣ ਆਖਰੀ ਮਿਸਰੇ ਚ ਹੁਣ ਸਮਝ ਜਿਹੜੀ ਹੈ ਉਹ ਆਤਿਸ਼ ਹੋ ਗਈ ਹੈ, ਅੱਗ ਬਣ ਗਈ। ਹਾਂਜੀ ਡਾਕਟਰ ਸਾਹਿਬ ਜਿਹੜੀ ਆ ਲਾਈਨ, ਇੱਕ ਸੈਕਿੰਡ ਪਲੀਜ਼, ਇੱਕ ਜਿਹੜੀ ਆ ਲਾਈਨ ਹੈ, ਸਮਝੇ ਦਰਦ ਡਿਠੇ ਸਭ ਦੁਖੀਏ, ਇਹਦਾ ਮਤਲਬ ਇਹ ਵੀ ਕਹਿ ਸਕਦੇ ਆ ਕਿ ਜਦ ਦਰਦ ਸਮਝ ਆਇਆ ਕਿ ਦਰਦ ਚੀਜ਼ ਕੀ ਹੁੰਦੀ ਤੇ ਆਲੇ ਦੁਆਲੇ ਡਿਠਿਆ ਤੇ ਸਭ ਦੁਖੀ ਨਜ਼ਰ ਆਏ। ਹਾਂ, ਨਹੀਂ, ਜਦੋਂ ਸਮਝ ਆਈ ਦਰਦਾਂ ਦੀ ਦੇਖਿਆ ਤੇ ਫਿਰ ਸਾਨੂੰ ਹੋਰ ਦੁਖੀਏ ਵੀ ਨਜ਼ਰ ਆਏ। ਉਹ ਦੁਖੀਏ ਨਹੀਂ ਨਜ਼ਰ ਆਏ ਕਿ ਆਏ? ਨਹੀਂ, ਸਾਰੇ ਦੁਖੀਏ ਜਿਹੜੇ ਸਨ ਉਹ ਨਜ਼ਰ ਆਏ। ਹਾਂ ਮਤਲਬ ਉਹ ਇਹ ਜਿਹੜੇ ਦੁਖੀਏ ਨੇ ਇਹਨਾਂ ਦੀ ਸਪੈਸਿਫਿਸਿਟੀ ਇਹ ਹੈਗੀ ਹੈ ਕਿ ਇਹਨਾਂ ਨੇ ਸਮਝ ਕੇ ਦੁੱਖ ਲਾਇਆ ਆਪਣੇ ਆਪ ਨੂੰ। ਇਹ ਆਮ ਦੁਖੀ ਨਹੀਂ ਹੈਗੇ ਕਿ ਜਿਹਨਾਂ ਨੂੰ ਰੋਟੀ ਨਹੀਂ ਮਿਲਦੀ ਤੇ ਉਹ ਦੁਖੀ ਹੋ ਗਏ, ਜਾਂ ਜਿਨ੍ਹਾਂ ਨੂੰ ਹੋਰ ਮਸਲੇ ਨੇ ਜਾਨ ਦੇ। ਇਹ ਉਹ ਗੱਲ ਨਹੀਂ ਕਿ ਜਿਹੜਾ ਉੱਤੇ ਚੜ ਦੇਖਿਆ ਤੇ ਥੱਲੇ ਦੇਖਿਆ ਤੇ ਨਹੀਂ, ਇਹ ਉਹ ਗੱਲ ਨਹੀਂ ਹੈ, ਧੂਏ ਵਾਲੀ ਗੱਲ ਨਹੀਂ। ਉਹ ਜਿਹੜੀ ਅੱਛਾ, ਇਹ ਉਹ ਗੱਲ ਨਹੀਂ। ਇਹ ਹੈਗੀ ਹੈ ਸਪੈਸਿਫਿਕ ਸਮਝ ਵਾਲੇ ਗਰੋਹ ਦੇ ਬਾਰੇ ਚ। ਠੀਕ। ਤੇ ਡਾਕਟਰ ਸਾਹਿਬ ਦਾ ਇਹ ਵੀ ਮਤਲਬ ਕੱਢ ਸਕਦੇ ਆ ਕਿ ਜਿਹੜੇ ਕੋਈ ਜ਼ਿਆਦਾ ਹੀ ਆਪਣੇ ਆਪ ਨੂੰ ਸਮਝਦੇ ਨੇ, ਬਹੁਤ ਹੀ ਜ਼ਿਆਦਾ, ਉਹ ਵੀ ਆਪਣੀ ਦੁਬਿਧਾ ਤੇ ਪ੍ਰੋਬਲਮ ਚ ਖੁਦ ਹੀ ਫਸੇ ਬੈਠੇ ਨੇ। ਇਹ ਤੇ ਨਹੀਂ ਮੈਨੂੰ ਇਹਦੇ ਚੋਂ ਨਿਕਲਦਾ ਲੱਗਦਾ। ਮੈਨੂੰ ਤੇ ਉਹੀ ਜਿਵੇਂ ਦੋੜੇ ਦੀ ਬੱਤਰ ਹੈ ਨਾ, ਹਾਂਜੀ, ਉਹਦੇ ਵਿੱਚ ਜਿਹੜਾ ਬੇਸਿਕ ਥੀਮ ਹੈ ਉਹ ਇਹ ਹੈਗੀ ਹੈ ਕਿ ਜਿਹੜਾ ਇਸ਼ਕ ਹੈ ਉਹ ਬੇਸਿਕਲੀ ਕਾਂਸ਼ੀਅਸਨੈਸ ਦਾ ਗਰੋਥ ਹੈ। ਮੈਨੂੰ ਸਮਝ ਸਤਾਇਆ, ਕਾਂਸ਼ੀਅਸਨੈਸ ਆਇਆ ਤੇ ਮੈਨੂੰ ਤਕਲੀਫ ਸ਼ੁਰੂ ਹੋ ਗਈ। ਜਿਉਂ ਆਨ ਸੁਣਦੀ ਸਮਝ ਮੈਨੂੰ ਉੱਠਦਾ ਸੂਲ ਸਵਾਇਆ। ਇਹ ਦੇਖੋ ਜਿਹੜਾ ਸਮਝਾਂ ਦਾ ਨਾ, ਸਮਝ ਜਿਹੜੀ ਹੈ ਉਹ ਇਹਦੇ ਵਿੱਚ ਮੋਸਟ ਇੰਪੋਰਟੈਂਟ ਕੀ ਸਮਝ ਹੈ ਬੰਦੇ ਦੀ। ਯਾਨੀ ਉਹ ਜਿਹੜਾ ਇਸ਼ਕ ਹੈ ਉਹਨੂੰ ਉਹ ਬੰਦੇ ਦੀ ਸੁਰਤ ਕਹਿ ਰਿਹਾ ਹੈ। ਚਲੋ ਅੱਗੇ ਚਲੋ। ਦਿਲ ਘਾਇਲ ਦਿਲ ਬਰ ਨੂੰ ਕਿਹਾ, ਤੂੰ ਸੁਣ ਜਾਨੀ ਮੇਰਾ, ਜੇ ਤੂੰ ਐਬ ਡਿਠਾ ਵਿੱਚ ਸਾਡੇ ਅਤੇ ਧਰਿਆ ਨਹੀਂ। ਮੈਂ ਹੁਣ ਇੱਥੇ ਰੋਕ ਲੈਣਾ। ਇਹ ਤੁਸੀਂ ਪਹਿਲੇ ਪੜੋ, ਪਹਿਲੇ ਜਿਹੜੇ ਬੰਦ ਆਏ ਨੇ, ਮੈਨੂੰ ਵੀ ਸਾਹ ਮਿਲ ਜਾਏ। ਅਮਰਜੀਤ ਜੀ ਪਹਿਲਾਂ ਤੁਸੀਂ ਪੜੋ। ਹਾਂਜੀ ਅਮਰਜੀਤ ਜੀ। ਹਾਂਜੀ ਪੜੋ ਜੀ। ਮੈਂ ਪੜ੍ਹਦਾ ਸੀ ਪਹਿਲਾਂ, ਤੇ ਇਹਦੇ ਵਿੱਚ ਹੁਣ ਪੰਜਾਬੀ ਜੋ ਟ੍ਰਾਂਸਲੇਸ਼ਨ ਹੈ, ਮੈਂ ਉਹਦੇ ਹਿਸਾਬ ਨਾਲ ਹੁਣ ਪਤਾ ਨਹੀਂ ਮਤਲਬ ਹੀ ਨਾ ਹੋ ਜਾਏ ਕੋਈ, ਪਰ ਇਹ ਹੈਗਾ ਕਿ ਨਾ ਕਰ ਹੋਰ ਇਲਾਜ ਤਬੀਬਾ, ਮੈਨੂੰ ਫਰਕ ਨਹੀਂ ਇੱਕ ਤਿਲ ਦਾ। ਹਾਂਜੀ। ਦਾਰੂ ਸੇਕ ਲੱਗ ਜਲ ਜਾਏ ਸੇਕ ਜਲ ਜਾਏ, ਜਦ ਭੜਕ ਉੱਠੇ ਦੁੱਖ ਦਿਲ ਦਾ, ਮਾਏ ਮਗਰ ਹਰ ਵੱਲ ਇਸ਼ਕ ਦਾ। ਮਾਏ ਮਗਰ ਹਲੌਲ ਇਸ਼ਕ ਦਾ, ਮਾਏ ਮਗਰ ਹਲੌਲ ਇਸ਼ਕ ਦਾ, ਮੈਨੂੰ ਪਲਕ ਟਿਕਾਊ ਨ ਮਿਲਦਾ। ਹਾਸ਼ਮ ਸ਼ੌਕ ਬਤੀਰ ਅਦਲ ਨੂੰ, ਨਹੀਂ ਹਾਸ਼ਮ ਸ਼ੌਕ ਬਤੇਰਾ ਦਿਲ ਨੂੰ, ਬਥੇਰਾ ਮਤਲਬ। ਉਹ ਅੱਛਾ ਜੀ।
हाशिम शौक बतेरा दिल नूं पर हरगिज रिज्क न हिलदा। चलो जी बीबा जी तुसी अगला पढ़ो। हाँ जी। साबत साबत हो जिस दरस इश्क दे, लिया सिर्फ हकीकत वाला, हो बेजार गया सब इल्मों अते तस्बीह रही न माड़ा, ना ओ सुगड़ न मूरख होया, अनपढ़िया पंथ निराला। उन पढ़िया, हाँ उन पढ़िया यानी उन्ने, अच्छा उन पढ़िया पंथ निराला, हाशिम जहद इबादत कोलों। नहीं ये इनु पढ़दे ने, इनु पढ़दे ने ज़ुहद, जहद नहीं। अच्छा जी। हाशिम जोद इबादत कोलों, इन मतलब लिया सुखाला। ते जसप्रीत जी अगला तुसी पढ़ो। जसप्रीत जी जसप्रीत है कि नहीं हैगी तो है। हाँ जी जसप्रीत जी हेलो। सॉरी क्या उन्होंने, हाँ गॉट ए कॉल, उन्होंने कॉल आई है डॉक्टर साहब, जसप्रीत जी नु कॉल आई है कोई। तुसी पढ़ो फिर अगला, तुसी पढ़ो। सॉरी अपने जितो तो पढ़ी जा रही है, वो अनम्यूट ही नहीं किया। काबिले कदर माशूक जे होवे ता आशिक नू लै तुरदा, साबित चशम रहे दिल बरदी ता वेख आशिक जल मरदा। एक चाहे एक मूल न चाहे, वो हर गज न्यो न सिरदा सरदा। हरगिज हरगिज न्यो न सरदा, हाशिम मूल मरे न न सिपाही, जिथे कदर नहीं कोई करता। वाह। हाँ जी अगला तुसी अपना पढ़ो जी अमरजीत जी। हाँ जी ਇਹ ਹੈਗਾ ਜੀ, ਮੂਰਖ ਲੋਕ ਸਦਾ ਸੁਖ ਸੁਣਦੇ ਅਤੇ ਰਾਜ ਕਮਾਉਣ ਪੈਸਾ। ਨਹੀਂ ਰੋਜ਼। ਮੂਰਖ ਲੋਕ ਸਦਾ ਸੁਖ ਸੁਣਦੇ ਅਤੇ ਰੋਜ਼ ਕਮਾਉਣ ਪੈਸਾ, ਨਾ ਕੁਝ ਊਚ ਨਾ ਨੀਚ ਪਛਾਨਣ ਅਤੇ ਪ੍ਰੇਮ ਨਾ ਜਾਣਨ ਕੈਸਾ। ਛਾਲਾ ਨਿਜ ਹੋਵੇ ਚਤੁਰਾਈ, ਸਾਨੂੰ ਖਾਰ ਕੀਤਾ ਤੁਧ ਐਸਾ। हाशम काट प्रेम करेंदा, जिस होश होवे विच जैसा। अगला भी तुसी पढ़ो। अगला हैगा जी के तैन हुसन खराब करेंदा अते मैनू समझ सताया, ज्यों ज्यों आन हुसन दी समझा, मैनू उठदा सिवल सवाया। सिवल नहीं सूल, मैनू उठदा सूल सवाया, समझे दर्द डिठे सब दुखिए, जिना समझ समझ दुख लाया। आतिश समझ जिना विच हाशम, उना आप जलाया। उना आप जलाया, उना अपना आप जलाया। चलो अगला उना चलो। अपना आप जलाया। हाँ जी अगे चलो। अच्छा जी। दिल घायल दिल बरनू कहा, तू सुन सुन जानी जानी मेरा, जे तू ऐब डिठा विच साडे ਅਤੇ ਧਰਿਆ ਪੈਰ ਪ੍ਰੇਰਾ, ਤੈਂਡੇ ਨਾਲ ਨਹੀਂ ਕੁਝ ਮਤਲਬ, ਸਾਨੂੰ ਸ਼ੌਕ ਲੜੇਂਦਾ ਤੇਰਾ। ਹਾਸ਼ਮ ਰਹਿ ਕਿਆਮਤ ਤੋੜੀ, ਹਾਸ਼ਮ ਰਹਿ ਕਿਆਮਤ ਤੋੜੀ, ਸਾਨੂੰ ਇਹੋ ਦਾਨ ਬਥੇਰਾ। ਦਿਲ ਘਾਇਲ ਦਿਲ ਬਰ ਨੂੰ ਕਿਹਾ, ਮੇਰਾ ਜਿਹੜਾ ਜ਼ਖਮੀ, ਘਾਇਲ ਦਾ ਮਤਲਬ ਜ਼ਖਮੀ, ਇੰਜਰਡ, मेरा जिहड़ा जख्मी दिल है उन्हें दिलबर नू क्या यानी मशूक नू क्या, तू सुन जानी मेरा, मेरी जान तू मेरी ये गल समझ ले, सुन ले। जे तू ऐब डिठा विच साडे अते धरिया पैर प्रेरा, जे तू सानू साडे विच कोई ऐब देख के तू अपना पैर वखरा कर लिया
ਯਾਨੀ ਤੂੰ ਸਾਡੇ ਤੋਂ ਵੱਖਰਾ ਹੋ ਗਿਆ, ਤੈਂਦੇ ਨਾਲ ਨਹੀਂ ਕੁਝ ਮਤਲਬ। ਤੇ ਇਹ ਵੀ ਸਮਝ ਕੇ ਸਾਨੂੰ ਤੇਰੇ ਨਾਲ ਕੋਈ ਮਤਲਬ ਨਹੀਂ ਹੈਗਾ, ਤੇਰੇ ਜਿਸਮ ਦੇ ਨਾਲ ਕੋਈ ਮਤਲਬ ਨਹੀਂ ਹੈਗਾ। ਸਾਨੂੰ ਸ਼ੌਕ ਲੋੜੀਂਦਾ, ਅਸੀਂ ਤੇਰੇ ਇਸ਼ਕ ਨੂੰ ਮਾਣ ਰਹੇ ਹਾਂ, ਅਸੀਂ ਤੈਨੂੰ ਨਹੀਂ ਮਾਣ ਰਹੇ, ਤੇਰੇ ਇਸ਼ਕ ਨੂੰ ਮਾਣ ਰਹੇ ਹਾਂ। ਹਾਸ਼ਮ ਰਹਿ ਕਿਆਮਤ ਤੋੜੀ, ਸਾਨੂੰ ਇਹੋ ਦਾਨ ਬਤੇਰਾ। ਹਾਸ਼ਮ ਕਿਆਮਤ ਤੱਕ, ਡੇ ਆਫ ਜਜਮੈਂਟ ਤੱਕ, ਸਾਨੂੰ ਤੇਰੀ ਇਹੋ ਹੀ ਦੇਣ ਬੜੀ ਬੜੀ ਵੱਡੀ ਹੈ, ਇਹੋ ਹੀ ਦੇਣ ਸਾਡੀ ਕਾਇਮ ਹੋਵੇਗੀ। ਯਾਨੀ ਇਸ਼ਕ ਤੇਰਾ ਰਹੇਗਾ, ਤੂੰ ਹੋਵੇ ਨਾ। ਚਲੋ ਜੀ। ਨਹੀਂ, ਅੱਛਾ ਚਲੋ। ਹਾਂਜੀ, ਪੁੱਛੋ। ਜਾਨੇ ਪਿੱਛੇ ਜਾ। ਹਾਂ, ਇਹਦਾ ਮਤਲਬ the process of loving is much more important than the person। ਹਾਂਜੀ, ਬਿਲਕੁਲ ਇਹੋ ਹੀ ਮਤਲਬ ਹੈ। ਤੇ ਮਤਲਬ ਕਿ ਕਹਿਣ ਦਾ ਮਤਲਬ ਹੈ ਕਿ ਇਨਸਾਨ ਨੂੰ ਆਪਣੀ ਜਿਹੜਾ ਇਸ਼ਕ ਦੇ ਆਪਣੇ ਫੀਲਿੰਗ ਨਾਲ ਮਤਲਬ ਰੱਖਣਾ ਚਾਹੀਦਾ। ਦੂਜਾ ਜਿਹੜਾ ਹੈਗਾ ਹੈ, ਇਟ ਡਜ਼ਨਟ ਮੈਟਰ। ਤੁਸੀਂ ਜੇ ਕਿਸੇ ਨੂੰ ਇਸ਼ਕ ਕਰਨਾ ਹੈ ਜਾਂ ਕਰਤਾ ਤੁਸੀਂ ਕਰ, ਇਹ ਫਿਰ ਰੱਬ ਦੀ ਗੱਲ ਹੋ ਗਈ ਨਾ ਡਾਕਟਰ ਸਾਹਿਬ। ਨਹੀਂ, ਹੁਣ ਤੁਸੀਂ ਹਰ ਗੱਲ ਖਿੱਚ ਕੇ ਰੱਬ ਕੋਲ ਲੈ ਜਾਂਦੇ ਹੋ ਮੈਨੂੰ। ਸੌਰੀ। ਤੇ ਹੁਣ ਮੈਂ ਉਹਦੇ ਨਾਲ ਕੀ ਕਰਾਂ? ਨਹੀਂ ਠੀਕ ਹੈ, ਸਮਝ ਆ ਗਈ। ਉਹਦੇ ਨਾਲ ਤਾਂ ਕੋਈ ਕੁਛ ਨਹੀਂ ਕਰ। ਚਲੋ ਜੀ, ਤੁਸੀਂ ਇਸ਼ਕ ਨੂੰ ਇਸ਼ਕ ਵੀ ਰਹਿਣ ਦਿਓ ਨਾ, ਹੁਣ ਰੱਬ ਦੇ ਨਾਲ ਹੀ ਨਾ ਜੁੜੀ ਜਾਓ। ਇਸ਼ਕ ਹੀ ਰਹਿਣ ਦਿਓ। ਮੈਂ ਤਾਂ ਦੇਖੋ ਜੀ, ਮੈਂ ਤਾਂ ਬਿਲਕੁਲ ਹਾਈ ਚੀਜ਼ ਨੂੰ ਪਾਇਸ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਤੁਹਾਡੇ ਦੋਨਾਂ ਦੇ ਦਿਮਾਗ ਖਰਾਬ ਹੋ ਕੇ ਮੈਂ ਕੀ ਕਰਾਂ? ਤੁਸੀਂ ਕੀ ਕਰਨਾ? ਤੁਸੀਂ ਆਪ ਇਸ਼ਕ ਕੀਤਾ ਸੀ ਤੇ ਤੁਸੀਂ ਸਾਡਾ ਕੀ ਵਿਗਾੜ ਲੈਣਾ? ਉਹੀ ਤਾਂ ਹੁਣ ਪੋਚੇ ਇਸ ਉਮਰ ਚ ਆ ਕੇ ਡਾਕਟਰ ਸਾਹਿਬ ਪੋਚੇ ਵੀ ਤਾਂ ਪਾਣੇ ਪੈਂਦੇ। ਅੱਛਾ ਚਲੋ ਠੀਕ ਹੈ, ਅੱਗੇ ਚਲੋ। ਸਾਥੀ, ਘਰ ਵਿੱਚ ਲੱਖ ਦੁਸ਼ਮਣ ਲੱਖ ਦੋਸਤ, ਤੂੰ ਬਾਹਰ ਫਿਰੇ ਢੁਢੇਂਦਾ। ਦਾਵਾ ਹਿਰਸ ਗਰੂਰ ਜਹਾਨੀ, ਨਹੀਂ ਘਰ ਵਿੱਚ ਹੁਕਮ ਮਨੇਂਦਾ। ਇਹ ਦੁਸ਼ਮਣ ਘਰ ਦੇ ਲੱਖ ਸੂਲਾਂ, ਨਹੀਂ ਜਬ ਲਗ ਸਾਫ਼ ਕਰੇਂਦਾ। ਜਿਉਂਦਿਆਂ ਵਿੱਚ ਜਾਨ ਨਾ ਹਾਸ਼ਮ, ਜਿੰਦੇ ਘਰ ਵਿੱਚ ਸ਼ੋਰ ਬੁਕੇਂਦਾ। ਘਰ ਵਿੱਚ ਲੱਖ ਦੁਸ਼ਮਣ ਲੱਖ ਦੋਸਤ, ਤੇਰੇ ਘਰ ਚ ਯਾਨੀ ਤੇਰੇ ਦਿਲ ਚ, ਤੇਰੇ ਅੰਦਰ ਹੀ ਲੱਖ ਦੁਸ਼ਮਣ ਨੇ ਤੇ ਲੱਖ ਦੋਸਤ ਨੇ। ਤੇ ਤੂੰ ਐਵੇਂ ਬਾਹਰ ਕਿੱਥੋਂ ਲੱਭ ਰਿਹਾ ਦੁਸ਼ਮਣਾਂ ਨੂੰ ਤੇ ਦੋਸਤਾਂ ਨੂੰ? ਤੇਰੇ ਤੇ ਅੰਦਰ ਹੀ ਹੈ। ਦਾਵਾ ਹਿਰਸ ਗਰੂਰ ਜਹਾਨੀ, ਇਹ ਜਿਹੜਾ ਤੇਰੇ ਦਾਅਵੇ ਨੇ, ਕਲੇਮਸ ਨੇ, ਤੇ ਲਾਲਚ ਹੈ ਤੇ ਐਰੋਗੈਂਸ ਹੈ, ਨਹੀਂ ਘਰ ਵਿੱਚ ਹੁਕਮ ਬਣੇਗਾ। ਇਹ ਹਕੂਮਤ ਕਰਦੇ ਨੇ ਤੇਰੇ ਤੇ, ਇਹਨਾਂ ਦੀ ਤੂੰ ਮੰਨਣਾ, ਤੇਰਾ ਤੇ ਇਹਨਾਂ ਤੇ ਵੀ ਹੁਕਮ ਨਹੀਂ ਚੱਲਦਾ। ਮਤਲਬ ਇਹ ਹੈ ਕਿ ਤੂੰ ਹਿਰਸ ਤੇ ਤੇਰਾ ਹੁਕਮ ਨਹੀਂ ਚੱਲਦਾ, ਗਰੂਰ ਤੇ ਵੀ ਨਹੀਂ ਚੱਲਦਾ, ਤੇ ਤੂੰ ਅਖੀਰ ਉਹਨਾਂ ਦੇ ਸਾਹਮਣੇ ਝੁਕ ਜਾਣਾ ਹੈ। ਯਾਨੀ ਤੂੰ ਉਹਨਾਂ ਤੋਂ ਛੁਟਕਾਰਾ ਨਹੀਂ ਪਾ ਸਕਦਾ। ਉਹ ਤੇਰੇ ਤੇ ਹੁਕਮ ਚਲਾਉਂਦੇ ਨੇ ਤੇ ਤੇਰੀ ਕੋਈ ਨਹੀਂ ਮੰਨੀ ਜਾਂਦੀ। ਇਹ ਦੁਸ਼ਮਣ ਘਰ ਦੇ ਲੱਖ ਸੂਲਾਂ, ਇਹ ਦੁਸ਼ਮਣ ਜਿਹੜੇ ਨੇ ਇਹ ਘਰ ਦੇ ਇਹ ਲੱਖਾਂ ਸੂਲਾਂ ਵਾਂਗ ਨੇ, ਕੰਡਿਆਂ ਵਾਂਗ ਨੇ, ਜਿਹੜੇ ਪੀੜ ਦਿੰਦੇ ਨੇ। ਨਹੀਂ ਜਬ ਲਗ ਸਾਫ਼ ਕਰੇਂਦਾ, ਤੇ ਇਹ ਜਦੋਂ ਤੱਕ ਤੂੰ ਸਾਫ਼ ਨਹੀਂ ਕਰੇਗਾ, ਯਾਨੀ ਹਿਰਸ ਗਰੂਰ ਤੇ ਦਾਵਾ, ਜਿਉਂਦਿਆਂ ਵਿੱਚ ਜਾਣ ਨਾ ਹਾਸ਼ਮ। ਹਾਸ਼ਮ ਉਸ ਬੰਦੇ ਨੂੰ ਜਿਉਂਦਿਆਂ ਵਿੱਚ ਨਾ ਸਮਝ ਜਿਹਦੇ ਘਰ ਵਿੱਚ ਸ਼ੇਰ ਬੁਕੇਂਦਾ, ਜਿਹਦੇ ਘਰ ਵਿੱਚ ਸ਼ੇਰ ਜਿਹੜਾ ਉਹ ਧਾੜਾ ਮਾਰ ਰਿਹਾ ਹੋਵੇ, ਬੋਕ ਰਿਹਾ ਮਤਲਬ ਜਿਵੇਂ ਸ਼ੇਰ ਦੀ ਆਵਾਜ਼ ਹੁੰਦੀ ਹੈ, ਤੇ ਉਹਨੂੰ ਉਸ ਬੰਦੇ ਨੂੰ ਜਿਉਂਦਾ ਨਾ ਜਾਣ। ਕੀ ਮਤਲਬ ਹੋਇਆ? ਮਤਲਬ ਇਹ ਹੋਇਆ ਕਿ ਜਿਸ ਬੰਦੇ ਦੇ ਅੰਦਰ ਜਿਹੜੇ ਹਿਰਸ ਗਰੂਰ ਵਗੈਰਾ ਨੇ, ਜਿਨ੍ਹਾਂ ਤੋਂ ਉਹਦਾ ਵਸ ਨਹੀਂ ਚੱਲਦਾ, ਇਹ ਸ਼ੇਰ ਵਾਂਗੂ ਨੇ ਜਿਹੜੇ ਕਿ ਤੈਨੂੰ ਖਾ ਜਾਣਗੇ, ਤੂੰ ਜਿਉਂਦਿਆਂ ਵਿੱਚ ਨਹੀਂ ਹੈਗਾ। ਸੋ ਮਤਲਬ ਹੋਇਆ ਕਿ the person who is possessed by the greed and arrogance and etc. He is a dead man or she is a dead woman. ਚਲੋ ਜੀ ਅੱਗੇ ਚਲੋ। ਅਮਰਜੀਤ ਜੀ।
हाँ जी, अगला कर दिता मैं डॉक्टर साहब। अच्छा, ये वो भी 8 से ये भी 8 आ गया, वैसे वो गलत तो है। हाँ जी, इन्हां दे विच कोई चक्कर है जी। हाँ, सुन इश्का जई तुद ने कीती, तू रोज सतावे मैनू, एक वारी हथ आवे मेरे, मैं खूब रोवावां तैनू, तेरे जेठ बेवफा ना कोई, मैं कूक सुनावा किन्नू, हाशिम खार करे जग सारे, तू यार बनावे जिन। सुन इश्का, इश्का इश्क सुन तू मेरी गल, जई तुद ने कीती, जेड़ी तू मेरे नाल कीती है, ਉਹਦੇ ਨਾਲ मैं रोज रोज ही सताया जाना है। एक वारी हाथ आवे मेरे, जे तू इश्का एक बारी मेरे हाथ आ गया ना, ते फिर मैं तेनू बहुत ही लुभाना है। तेरे जेठ बेवफा ना कोई, तेरे जिन्ना कोई बेवफा नहीं हैगा। ते पर गल ये है कि मैं कूक सुनावा किनू, ते मैं अपना चीख पुकार करके सुनावा है गल किनू कि तू बहुत बेवफाई की है। हाशिम खार करे जग सारे, इश्का तू मैनू सारे जग विच खार कर रहा है। नहीं, हाशिम उस जग विच खार कर देना है ਉਹਨੂੰ ਜਿਹੜਾ ਤੇਰਾ ਯਾਰ ਬਣ ਜਾਂਦਾ ਹੈ। ਮਤਲਬ ਇਸ਼ਕ ਦਾ ਜਿਹੜਾ ਯਾਰ ਹੋ ਜਾਂਦਾ ਹੈ, ਉਹਨੇ ਉਹਦਾ ਸਾਰੇ ਜੱਗ 'ਚ ਖਾਰ ਹੈ, ਇਹ ਮਤਲਬ ਹੈ। ਚਲੋ ਜੀ, ਉਹਦਾ ਮਤਲਬ ਦੋਸਤ ਵੀ ਪੈਣਾ। ਹਾਂਜੀ ਹਾਂਜੀ। ਅੱਛਾ ਡਾਕਟਰ ਸਾਹਿਬ, ਇੱਕ ਦੱਸੋ ਕਿ ਜਿੱਦਾਂ ਦੋੜੇ ਦੀਆਂ ਹੁਣ ਇਹਦੇ 'ਚ 4 ਲਾਈਨਾਂ ਨੇ ਜੀ, ਸ਼ੁਰੂ ਦੀਆਂ 3 ਲਾਈਨਾਂ ਹੌਲੀ ਬਿਲਡਅਪ ਕਰਦੀਆਂ, ਪਰ ਅਖੀਰ ਦੀ ਲਾਈਨ ਦੇ ਵਿੱਚ ਉਹ ਸਾਰੇ ਦਾ ਸਾਰਾ ਜਿਹੜਾ ਸੱਤ ਹੈ ਜਾਂ ਅਸਲੀ ਐਕਸਟ੍ਰੈਕਟ ਉਹਦੇ ਵਿੱਚ ਹੁੰਦਾ। ਹਾਂਜੀ ਹਾਂਜੀ, ਦੋੜੇ ਦੀ ਫਾਰਮ ਇਹ ਹੈ ਨਾ ਕਿ ਉਹ ਸਟੈਪ ਬਾय ਸਟੈਪ ਵੱਧਦਾ ਹੈ ਤੇ ਉਹ ਆਖਰੀ ਮਿਸਰੇ ਦੇ ਵਿੱਚ ਉਹ ਕਨਕਲੂਡ ਕਰਦਾ ਹੈ। ਹਾਂਜੀ ਹਾਂਜੀ, ਚਲੋ ਅੱਗੇ। ਹਾਂਜੀ, ਅਗਲਾ ਆ ਗਿਆ। ਦਿਲਬਰ ਯਾਰ ਨਦੀ ਦੀਆਂ ਲਹਿਰੀ, ਇਹ ਸਦਾ ਨਾ ਰਹਿਣ ਉਠਾਈ, ਤੈਂਦਾ ਇਸ਼ਕ ਮੇਰੀ ਦਿਲਗੀਰੀ, ਕੋਈ ਲੱਖ ਵਰੇ ਤੱਕ ਨਹੀਂ, 2 ਦਿਨ ਭੋਰ ਗੱਲਾਂ ਦਾ ਮੇਲਾ ਅਤੇ ਆਸ ਉਮੀਦ ਸਰਾਈ, ਹਾਸ਼ਮ ਪਰ ਕੀ ਦੋਸ ਮਿੱਤਰ ਵਿੱਚ, ਜਦ ਸਿਰਲੇਖ ਸਾਡੇ ਨਾਲ। ਦਿਲਬਰ ਯਾਰ ਨਦੀ ਦੀਆਂ ਲਹਿਰਾਂ, ਜਿਹੜਾ ਦਿਲਬਰ ਦਾ ਇਸ਼ਕ ਹੈ ਉਹ ਇੰਜੀ ਹੈ ਜਿਵੇਂ ਜਿਵੇਂ ਦਰਿਆ ਦੀਆਂ ਜਿਵੇਂ ਦਰਿਆ ਦੀਆਂ ਲਹਿਰਾਂ ਹੁੰਦੀਆਂ ਨੇ, ਕਦੇ ਹੈ ਕਦੇ ਨਹੀਂ। ਇਹ ਸਦਾ ਨਾ ਰਹਿਣ ਉਥਾਈ, ਇਹ ਇੱਕ ਜਗ੍ਹਾ ਤੇ ਨਹੀਂ ਰਹਿੰਦੀਆਂ ਕਦੀ ਵੀ। ਮਤਲਬ ਇਹ ਹੈ ਕਿ ਜਿਹੜੀ ਲਹਿਰ ਤੁਸੀਂ ਦੇਖ ਰਹੇ ਹੋ ਦਰਿਆ 'ਚ, ਉਹ ਤੇ 1 ਮਿੰਟ 'ਚ ਮੁੱਕ ਜਾਣੀ ਹੈ ਤੇ ਫਿਰ ਉਹ ਪਤਾ ਨਹੀਂ ਕਿੱਥੇ ਚਲੀ ਜਾਣੀ ਹੈ। ਤੈਂਦਾ ਇਸ਼ਕ ਮੇਰੀ ਦਿਲਗੀਰੀ, ਤੇਰਾ ਇਸ਼ਕ ਜਿਹੜਾ ਹੈ ਉਹ ਮੇਰੇ ਦਿਲ ਨੂੰ ਦਿਲਗੀਰੀ ਕਰਦਾ ਹੈ, ਯਾਨੀ ਮੇਰੀ ਦਿਲ ਰੱਖਦਾ ਹੈ, ਦਿਲ ਨੂੰ ਉੱਚਾ ਰੱਖਦਾ ਹੈ। ਕੋਈ ਇਹ ਪਰ ਇਹ ਜਿਹੜਾ ਸਾਰਾ ਤੇਰਾ ਇਸ਼ਕ ਹੈ ਕੋਈ ਲੱਖ ਵਰੇ ਤੱਕ ਨਹੀਂ, ਇਹਨੇ ਵੀ ਕੋਈ ਲੱਖ ਵਰੇ ਨਹੀਂ ਰਹਿਣਾ। 2 ਦਿਨ ਭੋਰ ਗੱਲਾਂ ਦਾ ਮੇਲਾ, ਗੱਲਾਂ ਦਾ ਮੇਲਾ, ਇਹ 2 ਦਿਨ ਦਾ ਜਿਹਨੇ ਭੋਰ ਜਿਹੜੇ ਨੇ ਭੁੰਮਰੇ ਹੁੰਦੇ ਨੇ, ਇਹ ਉਸ ਤਰ੍ਹਾਂ ਦਾ ਹੈ ਤੇ ਇਹ ਗੱਲਾਂ ਦਾ ਮੇਲਾ ਹੈ। ਗੱਲਾਂ ਕੇ ਗੁੱਲਾਂ ਦਾ ਜੀ? ਹਾਂ, ਮੇਰਾ ਗੁੱਲਾਂ ਹੈ, ਗੁੱਲਾਂ ਦਾ ਮੇਲਾ ਅਤੇ ਆਸ ਉਮੀਦ ਸਰਾਈ। ਤੇ ਇਹ ਇਵੇਂ ਹੀ ਹੈ, ਇਹਦੇ ਤੇ ਆਸ ਕਰਨਾ ਜਿਵੇਂ ਮੁਸਾਫਰ ਜਿਹੜਾ ਉਹ ਸਰਾਹ ਵਿੱਚ ਰਹਿੰਦਾ ਹੈ ਤੇ ਉਹ ਨੇ ਸਵੇਰ ਨੂੰ ਚਲੇ ਜਾਣਾ ਹੁੰਦਾ ਹੈ ਤੇ ਉਹ ਤੇ ਕੋਈ ਉੱਤੇ ਉਮੀਦ ਨਹੀਂ ਨਾ ਲਾ ਸਕਦਾ ਕਿ ਉਹਦਾ ਘਰ ਬਣ ਜਾਏਗਾ। ਹਾਸ਼ਮ ਪਰ ਕੀ ਦੋਸਤ ਮਿੱਤਰ ਵਿੱਚ, ਹਾਸ਼ਮ ਜਿਹੜਾ ਦੋਸਤ ਹੈ, ਮਿੱਤਰ ਹੈ, ਉਹਦੇ ਵਿੱਚ ਕੀ ਗੁਨਾਹ ਹੈ, ਉਹਦੇ ਵਿੱਚ ਕੀ ਖਰਾਬੀ ਹੈ, ਉਹਨੂੰ ਕੀ ਉਲਾਮਾ ਦਈਏ ਜਦ ਲੇਖ ਸਾਡੇ ਨਹੀਂ, ਜਦੋਂ ਸਾਡੀ ਕਿਸਮਤ ਨਹੀਂ ਹੈ ਤੇ ਅਸੀਂ ਮਿੱਤਰ ਨੂੰ ਕੀ ਦੋਸ਼ ਦਈਏ। ਚਲੋ ਜੀ, ਰਾਂਝਾ ਯਾਰ ਗਰੀਬ ਹੀਰੇ ਦਾ, ਉਨ ਕੰਨ ਪੜਵਾਏ, ਹਾਂਜੀ ਹੀਰੇ ਦਾ ਉਨ ਕੰਨ ਪੜਵਾਏ ਤਾਈ, ਸਾਹਿਬ ਜ਼ੋਰ ਨ ਆਜਿਜ਼ ਬੰਦੇ, ਉਹ ਜ਼ੋਰ ਕਰਨ ਸਭ ਥਾਈ,
ਉਹ ਇਸ਼ਕ ਮਾਇਆ ਮਿਰਦੇ ਪਰ ਆਜਿਜ਼ ਬਣਿਓ ਨਾਹੀ, ਹਾਸ਼ਮ ਇਸ਼ਕ ਕੰਗਾਲਾਂ ਵਾਲਾ ਨਿਤ ਰੋਵਣ ਮਾਰਨ ਆਹੀ। ਇਹ ਵੈਸੇ ਬੜਾ ਅਜੀਬ ਬੰਦ ਹੈ ਕਿ ਉਹ ਮਿਰਜ਼ੇ ਦੇ ਇਸ਼ਕ ਨੂੰ ਤੇ ਰਾਂਝੇ ਦੇ ਇਸ਼ਕ ਨੂੰ ਆਪਣਾ ਜਿਹੜਾ ਉਹ ਕਰ ਰਿਹਾ ਹੈ, ਕੰਪੇਅਰ ਕਰ ਰਿਹਾ ਹੈ। ਇਹ ਕਿਸੇ ਹੋਰ ਨੇ ਨਹੀਂ ਕੀਤਾ, ਕਈਆਂ ਨੇ ਕੀਤਾ। ਇਹ ਆਮ ਬਹਿਸ ਹੈਗੀ ਹੈ ਕਿ ਦੋਵਾਂ 'ਚ ਕੀ ਫਰਕ ਹੈਗਾ, ਕਿਉਂਕਿ ਉਹ ਰਾਂਝੇ ਦਾ ਬਿਲਕੁਲ ਹੀ ਐਕਸਟ੍ਰੀਮ ਆਪੋਜ਼ਿਟ ਹੈ ਨਾ ਮਿਰਜ਼ਾ। ਰਾਂਝਾ ਯਾਰ ਗਰੀਬ ਹੀਰੇ ਦਾ, ਰਾਂਝਾ ਹੀਰ ਦਾ ਗਰੀਬ ਯਾਰ ਸੀ। ਉਹਨ ਕੰਨ ਪੜਵਾਏ, ਇਸੇ ਲਈ ਉਹਨੂੰ ਕੰਨ ਪੜਵਾਉਣੇ ਪਏ। ਮਤਲਬ ਇਹਦਾ ਇਹ ਹੈ ਕਿ ਜੋ ਗਰੀਬ ਨਾ ਹੁੰਦਾ, ਅਮੀਰ ਹੁੰਦਾ, ਉਹ ਫਿਰ ਉਹਨੂੰ ਕੰਨ ਨਾ ਪੜਵਾਉਣੇ ਪੈਂਦੇ। ਹਾਸਲ ਕਰ ਸਕਦਾ ਸੀ, ਉਹਨੂੰ ਹਾਸਲ ਕਰ ਸਕਦਾ ਸੀ। ਹਾਂਜੀ, ਇੱਥੇ ਦੂਜਾ ਮਿਸਰਾ ਚ ਹੋਰ ਸਾਫ਼ ਹੋ ਜਾਂਦਾ ਹੈ। ਸਾਹਬ ਜ਼ੋਰ ਨਾ ਆਜਿਜ਼ ਹੁੰਦੇ, ਜਿਨ੍ਹਾਂ ਕੋਲ ਤਾਕਤ ਹੁੰਦੀ ਹੈ, ਸਾਹਬ ਜ਼ੋਰ ਮਤਲਬ ਤਾਕਤ ਵਾਲੇ, ਉਹ ਆਜਿਜ਼ ਨਹੀਂ ਹੁੰਦੇ। ਉਹ ਮਤਲਬ ਉਹ ਨਹੀਂ, ख्वार नहीं, आजिज होना ਹੁੰਦਾ ਕਿਸੇ ਗੱਲ ਤੋਂ ਤੰਗ ਆ ਜਾਣਾ, ਕਿਸੇ ਗੱਲ ਕੋਈ ਕੰਮ ਕਰਨ ਲਈ ਮਜਬੂਰ ਹੋ ਜਾਣਾ। ਉਹ ਜ਼ੋਰ ਕਰਨ ਸਭ ਥਾਂ। ਜਿਹੜੇ ਸਾਹਬ ਜ਼ੋਰ ਹੁੰਦੇ ਨੇ ਉਹ ਆਜਿਜ਼ ਨਹੀਂ ਕਿਤੇ ਵੀ ਹੁੰਦੇ, ਮਾੜੇ ਨਹੀਂ ਹੁੰਦੇ ਕਿਤੇ ਵੀ। ਉਹ ਹਰ ਥਾਂ ਤੇ ਜ਼ੋਰ ਨਾਲ ਕੰਮ ਕਰ ਲੈਂਦੇ ਨੇ। ਉਹ ਜ਼ੋਰ ਕਰਨ ਸਭ ਥਾਂ, ਉਹ ਹਰ ਥਾਂ ਤੇ ਜ਼ੋਰ ਨਾਲ ਕੰਮ ਕਰ ਲੈਂਦੇ ਨੇ। ਉਹ ਇਸ਼ਕ ਕਮਾਇਆ ਮਿਰਜ਼ੇ ਪਰ ਆਜਿਜ਼ ਬਣਿਓ ਨਹੀਂ। ਉਹ ਇਸ਼ਕ ਜਿਹੜਾ ਹੈ ਉਹ ਮਿਰਜ਼ੇ ਨੇ ਵੀ ਕੀਤਾ, ਪਰ ਉਹ ਆਜਿਜ਼ ਨਹੀਂ ਬਣਿਆ, ਕਿਉਂਕਿ ਉਹ ਇੱਕ ਸਰਦਾਰ ਸੀਗਾ। ਤੇ ਆਜਿਜ਼ ਹੈਲਪਲੈਸ ਨਹੀਂ, ਕੀ ਕਹਿ ਰਹੇ ਹੋ? oppressed, helpless is a good word। ਉਹ ਇਸ਼ਕ ਮਾਇਆ ਮਿਰਜ਼ੇ ਪਰ ਆਜਿਜ਼ ਬਣਿਓ ਨਹੀਂ, ਹਾਸ਼ਮ ਇਸ਼ਕ ਕੰਗਾਲਾਂ ਵਾਲਾ। ਹਾਸ਼ਮ ਜਿਹੜੇ ਪਹਿਨੀ ਰਸ ਲੋਕਾਂ ਦਾ ਇਸ਼ਕ ਹੈ, ਨਿਤ ਰੋਣਾ ਮਾਰਨ ਨਹੀਂ। ਉਹ ਰੋਜ਼ ਦਾ ਰੋਣਾ ਸਿਆਹਾਂ ਭਰਦੀਆਂ ਨੇ। ਇਸ ਵਕਤ ਮਾੜਿਆਂ ਦਾ ਇਸ਼ਕ ਕੋਈ ਨਹੀਂ ਹੈਗਾ। ਚਲੋ ਜੀ ਅਮਰਜੀਤ ਜੀ, ਹੁਣ ਤੁਸੀਂ ਪੜ੍ਹੋ ਅੱਗੇ ਜਿੱਥੋਂ ਛੱਡਿਆ ਸੀ। ਤੇ ਇਹ ਤਾਂ ਡਾਕਟਰ ਸਾਹਿਬ ਇਹੀ ਗੱਲ ਹੋਈ ਨਾ ਕਿ ਗਰੀਬਾਂ ਦੇ ਇਸ਼ਕ ਤੇ ਅਮੀਰਾਂ ਦੇ ਇਸ਼ਕ ਦੀ ਗੱਲ ਹੋ ਰਹੀ ਹੈ ਨਾ। ਹਾਂਜੀ, ਇਹ ਤਾਂ ਹੋ ਰਹੀ ਹੈ। ਜਾਓ ਪਿੱਛੇ, ਅੱਗੇ 8 ਤੇ 8 ਆਈ ਥਿੰਕ 8 2 ਵਾਰੀ ਹੋਇਆ ਸੀ ਮੇਰਾ ਖਿਆਲ ਹੈ। ਹਾਂ ਨਹੀਂ, ਇੱਕ ਤੇ ਖਤਮ ਹੋਇਆ ਸੀ, ਦੂਸਰੇ ਤੇ ਅੱਗੇ ਚਲੋ ਨਾ। ਇੱਥੇ ਖਤਮ ਹੋਇਆ ਸੀ। ਹੈ ਜੀ, ਨਹੀਂ ਇਹ ਪਿੱਛੇ ਜਾਓ ਜਾਨੀ, ਪਿੱਛੇ। ਇਹ ਠੀਕ ਹੈ ਡਾਕਟਰ ਸਾਹਿਬ? ਹਾਂਜੀ ਠੀਕ ਹੈ, ਚਲੋ ਪੜੋ। ਇਹ ਹੈਗਾ ਜੀ, ਸਨ ਅਸ਼ਕਾ ਜਿਹੀ ਤੁਧ ਨੇ। ਨਹੀਂ ਸਰ, ਨਹੀਂ ਜੀ, ਸੁਣ ਇਸ਼ਕਾ। ਸੁਣ ਇਸ਼ਕਾ ਜਿਹੀ ਤੁਧ ਨੇ ਕੀਤੀ, ਤੂੰ ਰੋਜ਼ ਸਤਾਵੀਂ ਮੈਨੂੰ। ਇੱਕ ਵਾਰੀ ਹੱਥ ਆਵੇਂ ਮੇਰੇ, ਮੈਂ ਖੂਬ ਰਵਾਵਾਂ ਤੈਨੂੰ। ਤੇਰੇ ਜੇੜ ਬੇਵਫਾ ਨਾ ਕੋਈ, ਮੈਂ ਕੂਕ ਸੁਣਾਵਾਂ ਕਿਹਨੂੰ। ਹਾਸ਼ਮ ਖਾਰ ਜ਼ਰੀ ਜਗ ਸਾਰੇ। ਹਾਸ਼ਮ ਖਾਰ ਕਰੇ ਜਗ ਸਾਰੇ। ਹਾਸ਼ਮ ਖਾਰ ਦਾ ਮਤਲਬ ਖੁਆਰ ਕਰੇ ਜਗ ਸਾਰੇ, ਤੂੰ ਯਾਰ ਬਣਾਵੇਂ ਜਿਹਨੂੰ। ਹਾਂਜੀ, ਅਗਲਾ ਵੀ ਪੜੋ। ਅਗਲਾ ਹੈਗਾ, ਦਿਲਬਰ ਯਾਰ ਨਦੀ ਵਿੱਚ ਲਹਿਰੀ, ਇਹ ਸਦਾ ਨਾ ਰਹਿਣ ਉਥਾਈ। ਇਹ ਬਹੁਤ ਵਧੀਆ ਜੀ। ਹਾਂਜੀ, ਦਿਲਬਰ ਯਾਰ ਨਦੀ ਵਿੱਚ ਲਹਿਰੀ, ਇਹ ਸਦਾ ਨਾ ਰਹਿਣ ਉਥਾਈ। ਤੈਂਡਾ ਇਸ਼ਕ ਮੇਰੀ ਦਿਲਗੀਰੀ, ਕੋਈ ਲੱਖ ਵਰੇ ਤੱਕ ਨਹੀਂ। 2 ਦਿਨ ਭੌਰ ਗੁਲਾਂ ਦਾ ਮੇਲਾ, ਅਤੇ ਆਸ ਉਮੀਦ ਸਰਾਈ। ਹਾਸ਼ਮ ਪਰ ਕੀ ਦਿਵਸ ਨਹੀਂ ਦੋਸ, ਪਰ ਹਾਸ਼ਮ ਪਰ ਕੀ ਦੋਸ, ਮਿੱਤਰ ਵਿੱਚ ਜਦ ਲੇਖ ਆ ਸਾਡੇ ਨਹੀਂ। ਚਲੋ ਜੀ ਅੱਗੇ ਤੁਸੀਂ ਪੜੋ ਬੀਬਾ ਜੀ। ਅੱਛਾ ਜੀ। ਰਾਂਝਾ ਯਾਰ ਗਰੀਬ ਹੀਰੀ ਦਾ, ਅੰਕਣ ਪਿੜ ਵਾਏ ਨਾ ਬੀਬਾ ਜੀ,
ਰਾਂਝਾ ਯਾਰ ਰੀਬ ਹੀਰੇ ਦਾ ਹੀਰੇ ਦਾ ਉਨ ਕੰਨ ਪੜਵਾਏ ਤਾਈ। ਅੱਛਾ, ਉਨ ਕੰਨ ਪੜਵਾਏ ਤਾਈ, ਸਾਹਿਬ ਜ਼ੋਰ ਨਾ ਆਜਿਜ਼ ਹੁੰਦੇ, ਉਹ ਜ਼ੋਰ ਕਰਨ ਸਭ ਥਾਈ। ਉਹ ਇਸ਼ਕ ਕਮਾਇਆ ਮਿਰਜ਼ੇ, ਪਰ ਆਜਿਜ਼ ਬਣਿਓ ਨਹੀਂ। ਹਾਸ਼ਿਮ ਇਸ਼ਕ ਕੰਗਾਲਾਂ ਵਾਲਾ ਨਾ ਕੰਗਾਲਾਂ ਵਾਲਾ ਕੰਗਾਲਾਂ, ਹਾਂਜੀ। ਹਾਸ਼ਿਮ ਇਸ਼ਕ ਕੰਗਾਲਾਂ ਵਾਲਾ, ਨਿਤ ਰੋਵਣ ਮਾਰਨ ਆਹੀ। ਚਲੋ ਜੀ, ਬਸ ਇੰਨਾ ਕਾਫੀ ਹੈ। ਤੁਸੀਂ ਹਾਸ਼ਿਮ ਸ਼ਾਹ ਦਾ ਵੀ ਸੈਂਪਲ ਦੇਖ ਲਿਆ ਅੱਜ, ਤੇ ਰਿਕਾਰਡਿੰਗ ਬੰਦ ਕਰੋ। ਹਾਂਜੀ ਹਾਂਜੀ, ਮੈਂ ਰਿਕਾਰਡਿੰਗ ਬੰਦ ਕਰਨਾ ਹੈ। ਬੰਦ ਕਰੋ ਜੀ ਰਿਕਾਰਡਿੰਗ। ਸ਼ਾਹ ਜੀ, ਅਮਰਜੀਤ ਜੀ ਰਿਕਾਰਡਿੰਗ ਬੰਦ ਕਰ ਦਿਓ। ਬੰਦ ਕਰ ਦਿੱਤੀ ਹੈ ਜੀ, ਹਲੇ ਹੋਈ ਨਹੀਂ। ਨਹੀਂ ਕੀਤੀ, ਨਹੀਂ ਹੋਈ। ਤੁਸੀਂ ਕਰੋਗੇ ਡਾਕਟਰ ਸਾਹਿਬ?